ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰਠ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰੂ ਘਰ ਦੇ ਵਿੱਚ ਇਕੱਤਰਿਤ ਹੋ ਰਿਹਾ ਹੈ। ਬੜੀ ਭਾਵਨਾ ਦੇ ਨਾਲ ਤੁਸੀਂ ਸਾਰੇ ਗੁਰੂ ਪਿਤਾ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾਉਣ ਵਾਸਤੇ ਆਏ ਹੋ। ਤਿੰਨ ਚਾਰ ਜਿਹੜੀਆਂ ਮੈਂ ਗੱਲਾਂ ਰੋਜ਼ ਕਰਦਾ ਉਹ ਕਰਕੇ ਆਪਾਂ ਸ਼ਬਦ ਪੜਾਂਗੇ। ਏਡੀ ਤਗੜੀ ਭਾਵਨਾ ਬਣਾ ਕੇ ਬੈਠੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਨਾਨਕ ਪਿਤਾ ਚਮਕੜਾ ਮਾਰ ਕੇ ਬੈਠੇ ਨੇ। ਕੀਰਤਨ ਕਰਨ ਦਾ ਵੀ ਰਸ ਆਏਗਾ, ਫਿਰ ਸੁਣਨ ਦਾ ਵੀ ਰਸ ਆਏਗਾ। ਮੈਂ ਗੱਲ ਦੀ ਸ਼ੁਰੂਆਤ ਕਰਾਂ, ਕਿਸੇ ਨੇ ਬੜੀ ਪਿਆਰੀ ਇਹ ਗੱਲ ਕਹੀ, ਕਹਿੰਦੇ ਆਉਣ ਵਾਲੇ ਕੱਲ ਦੇ ਉੱਤੇ ਸੰਦੇਹ ਕਿਹੋ ਜਿਹਾ, ਸ਼ੰਕਾ ਕਿਹੋ ਜਿਹਾ, ਸ਼ੱਕ ਕਿਉਂ? ਕਹਿੰਦੇ ਆਉਣ ਵਾਲੇ ਕੱਲ ਦੇ ਉੱਤੇ ਸੰਦੇਹ ਕਿਹੋ ਜਿਹਾ, ਕਿਉਂਕਿ ਉਹਦੇ ਰਚਣ ਵਾਲੇ ਤੁਸੀਂ ਆਪ ਖੁਦ ਹੀ ਹੋ। ਹੁਣ ਜਿਹੜਾ ਕੱਲ ਸਮਾਂ ਆਉਣਾ ਹੈ ਨਾ, ਕੱਲ ਤੋਂ ਭਾਵ ਜਿਹੜਾ ਆਉਣ ਵਾਲਾ ਸਮਾਂ ਮੇਰੀ ਲਾਈਫ ਵਿੱਚ, ਉਸ ਸਮੇਂ ਦੇ ਉੱਤੇ ਕਦੀ ਵੀ ਸ਼ੰਕਾ ਨਾ ਕਰੋ ਮੈਨੂੰ ਦੁੱਖ ਕਿਉਂ ਮਿਲ ਰਹੇ ਨੇ, ਮੇਰੀ ਲਾਈਫ ਦੇ ਵਿੱਚ ਆਹ ਚੀਜ਼ ਕਿਉਂ ਵਾਪਰੀ ਏ। ਸਾਹਿਬ ਵੀ ਬਾਣੀ ਚ ਕਹਿੰਦੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਜਿਹੜਾ ਆਉਣ ਵਾਲਾ ਕੱਲ ਹੈ ਨਾ, ਉਹਦੇ ਉੱਤੇ ਕਦੀ ਵੀ ਸ਼ੱਕ ਨਾ ਕਰ। ਉਹ ਕੱਲ ਵੱਲ ਵੇਖ ਕੇ ਰੱਬ ਨੂੰ ਤਾਨੇ ਮਿਹਣੇ ਨਾ ਦੇ, ਕਿਉਂਕਿ ਉਸ ਕੱਲ ਨੂੰ ਰਚਣ ਵਾਲਾ ਵੀ ਤੂੰ ਆਪ ਹੀ। ਆਖੋ ਵਾਹਿਗੁਰੂ ਜੀ। ਅੱਜ ਤੂੰ ਬੀਜਿਆ ਜ਼ਹਿਰ, ਕੱਲ ਮੰਗੇ ਅੰਮ੍ਰਿਤ, ਏਦਾਂ ਨਹੀਂ ਹੋਣਾ। ਬੀਜੈ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਹੀਂ ਆਉ, ਇਹ ਨਹੀਂ ਹੋਣਾ। ਜੇ ਤੇ ਜ਼ਹਿਰ ਬੀਜਿਆ ਹੀ ਜ਼ਹਿਰ ਹੀ ਵੱਢਣਾ ਪੈਣਾ। ਤੇ ਸੱਚੀ ਗੱਲ ਏ, ਜੇ ਆਪਣੀ ਲਾਈਫ ਦੇ ਵਿੱਚ ਅੰਮ੍ਰਿਤ ਬੀਜਿਆ ਹੀ ਨਾ, ਭਲੇ ਕਰਮ ਬੀਜੇ ਹੀ, ਟੈਨਸ਼ਨ ਨਾ ਰੱਖ। ਜੇ ਅੱਜ ਕੋਈ ਉਤਰਾਈ ਚੜਾਈ ਦਾ ਸਮਾਂ ਆ ਹੀ ਗਿਆ ਨਾ, ਜੇ ਤੂੰ ਭਲਾ ਬੀਜਿਆ ਤੇਰੇ ਨਾਲ ਵੀ ਭਲਾ ਹੀ ਹੋਣਾ ਹੀ। ਆਖੋ ਵਾਹਿਗੁਰੂ ਜੀ। ਭਾਵੇਂ ਕੋਈ ਤੇਰੇ ਕੀਤੇ ਭਲੇ ਦੀ ਕਦਰ ਪਾਵੇ ਨਾ ਪਾਵੇ, ਪਰ ਸਤਿਗੁਰੂ ਜ਼ਰੂਰ ਪਾਉਣਗੇ। ਸਤਿਗੁਰੂ ਦੀ ਦਰਗਾਹ ਵਿੱਚ, ਉਹਦੇ ਚਰਨਾਂ ਵਿੱਚ ਇਹ ਲਿਖਿਆ ਜਾ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਬੇਨਤੀ। ਜੋ ਵੀ ਕਰਮ ਕਰਨਾ, ਜੋ ਵੀ ਕਰਮ ਦਾ ਬੀਜ ਬੀਜਣਾ, ਬੀਜਣ ਤੋਂ ਪਹਿਲਾਂ 100 ਵਾਰੀ ਸੋਚੋ ਇਹਦਾ ਫਲ ਖਾਣ ਲੱਗਿਆ ਕਿਤੇ ਮੈਨੂੰ ਤੇ ਨਹੀਂ ਦਿੱਕਤ ਹੋਏਗੀ। ਤੇ ਜਦੋਂ ਫਲ ਮਿਲਣੇ ਅਨੰਤ ਗੁਣਾ ਵੱਧ ਕੇ ਮਿਲਣੇ, ਜੇ ਵੀ ਖਿਆਲ 'ਚ ਰੱਖਿਓ। ਜੇ ਕਿਸੇ ਨੇ 100 ਬੀਜ ਬੀਜੇ ਤੇ 100 ਫਲ ਨਹੀਂ ਮਿਲਦੇ, ਅਨੰਤ ਗੁਣਾ ਕਮ ਵੱਧ ਕੇ ਫਲ ਝੋਲੀ 'ਚ ਪੈਂਦੇ ਨੇ। ਭਾਵੇਂ ਅੱਜ ਤੋਂ ਚੰਗੇ ਕੰਮ ਥੋੜੇ ਕੀਤੇ ਨੇ, ਮੰਦੇ ਕੰਮ ਥੋੜੇ ਹੀ ਕੀਤੇ ਨੇ, ਥੋੜੇ ਸਮੇਂ ਲਈ ਕੀਤੇ ਨੇ, ਪਰ ਜਦੋਂ ਇਹ ਬੀਜੇ ਹੋਇਆਂ ਦਾ ਫਲ ਝੋਲੀ 'ਚ ਪੈਣਾ ਹੀ ਅਨੰਤ ਗੁਣਾ ਵੱਧ ਕੇ ਪੈਣਾ ਹੀ। ਬਸ ਆਹ ਚੀਜ਼ ਦਾ ਧਿਆਨ ਰੱਖੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਵੇਖੋ ਸੱਚਾਈ ਏ, ਕਹਿੰਦੇ ਆਉਣ ਵਾਲੇ ਸਮੇਂ ਦੇ ਉੱਤੇ ਸੰਦੇਹ ਕੈਸਾ, ਸ਼ੰਕਾ ਕੈਸਾ, ਕਿਉਂਕਿ ਉਸ ਕੱਲ ਨੂੰ ਰਚਣ ਵਾਲਾ ਤੂੰ ਆਪ ਖੁਦ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰ ਵਾਲੀ ਹੈ। ਕਹਿੰਦੇ ਮਨ ਨੂੰ ਇੰਨਾ ਮਜ਼ਬੂਤ ਕਰ ਲਓ ਕਿ ਕਿਸੇ ਵੀ ਢੰਗ ਦਾ ਕੀਤਾ ਹੋਇਆ ਵਿਹਾਰ ਤੁਹਾਡੇ ਅੰਦਰਲੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਇੰਨਾ ਮਜ਼ਬੂਤ ਕਰ ਲਓ ਆਪਣੇ ਮਨ ਨੂੰ, ਆਪਣੇ ਮਨ ਨੂੰ, ਆਪਣੀ ਆਤਮਾ ਨੂੰ ਇੰਨਾ ਮਜ਼ਬੂਤ ਕਰ ਲਓ ਕਿ ਕਿਸੇ ਵੀ ਪ੍ਰਕਾਰ ਦਾ ਕੀਤਾ ਹੋਇਆ ਵਿਹਾਰ ਤੁਹਾਡੇ ਅੰਦਰਲੀ ਸ਼ਾਂਤੀ ਨੂੰ ਭੰਗ ਨਾ ਕਰੇ। ਇਹ ਮੇਰੀ ਬੇਨਤੀ ਹੈ ਤੇ ਸੱਚਾਈ ਹੈ। ਅੰਦਰਲਾ ਮਨ ਮਜ਼ਬੂਤ ਪਤਾ ਕਦੋਂ ਹੁੰਦਾ? ਜਦੋਂ ਅਸੀਂ ਸੰਗਤ ਵਿੱਚ ਜੁੜਦੇ ਹਾਂ। ਮੈਂ ਰੋਜ਼ਾਨਾ ਤਾਂ ਹੀ ਤੇ ਢੰਡੋਰਾ ਦੇਣਾ
ਬਈ ਜੋ ਮਰਜ਼ੀ ਹੋ ਜੇ, ਦੁਪਹਿਰੀ 3 ਤੋਂ 4 ਜੋ ਪੀਟੀਸੀ ਸਿਮਰਨ ਤੇ ਅਸੀਂ ਜੁੜਦੇ ਆ ਪਰਿਵਾਰਕ ਮੈਂਬਰ, ਇਹ ਜੁੜਨ ਦੀ ਰੁਟੀਨ ਟੁੱਟਣ ਨਾ ਦੇਣਾ। ਜਦ ਤੱਕ ਸਾਹ ਨੇ ਇਹ ਰੁਟੀਨ ਚੱਲਦੀ ਜਾਵੇ। ਦੁਪਹਿਰੀ 3 ਤੋਂ 4 ਵੀ ਤੇ ਰਾਤੀ 10 ਤੋਂ 11 ਵੀ, ਦੋਵੇਂ ਵੇਲੇ ਕੀਰਤਨ ਕਰਨਾ ਹੀ ਕਰਨਾ ਹੈ, ਕੀਰਤਨ ਸੁਣਨਾ ਹੀ ਸੁਣਨਾ ਹੈ। ਬਸ ਇਹ ਰੁਟੀਨ ਹੱਥੋਂ ਜਾਣ ਨਾ ਦਿਓ। 10 20 50 ਨੂੰ ਹੋਰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ। ਤੁਸੀਂ ਫੋਨ ਕਰਕੇ ਮੈਸੇਜ ਨਹੀਂ ਦੇ ਸਕਦੇ ਬਈ ਲਾ ਟੀਵੀ, ਜਦੋਂ ਲਾਵੇ ਇਹ ਨਾ ਹੋਵੇ ਬਹਾਨਾ ਪਾਈ ਜਾਵੇ ਜੀ ਮੈਂ ਵੇਖ ਰਿਹਾ। ਪੁੱਛੋ ਬਈ ਅੱਜ ਭਾਈ ਸਾਹਿਬ ਨੇ ਕੀ ਸੁਣਾਇਆ ਸੀ, ਦੱਸ ਕੀ ਸਿੱਖਿਆ ਹੀ। ਆਨੰਦ ਤਾਂ ਹੈ। ਪਰਿਵਾਰ ਇਦਾਂ ਵਧਾਓ, ਇਦਾਂ ਜੁੜਨ ਵਾਲੇ ਵਧਾਓ, ਗੁਰੂ ਦੀਆਂ ਘਨੇਰੀਆਂ ਖੁਸ਼ੀਆਂ ਮਿਲਣਗੀਆਂ। ਮਨ ਨੂੰ ਜੇ ਚਾਹੁੰਦੇ ਹੋ ਨਾ ਮਜ਼ਬੂਤ ਕਰਨਾ, ਆ ਕਦੀ ਵੀ ਕੀਰਤਨ ਸੁਣਨ ਦੀ ਰੁਟੀਨ ਨਾ ਟੁੱਟਣ ਦੇਣਾ। ਮਨ ਮਜ਼ਬੂਤ ਹੁੰਦਾ ਸੰਗਤ ਵਿੱਚ ਆ ਕੇ, ਮਨ ਮਜ਼ਬੂਤ ਹੁੰਦਾ ਕੀਰਤਨ ਕਰਕੇ, ਕੀਰਤਨ ਸੁਣ ਕੇ, ਮਨ ਮਜ਼ਬੂਤ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ, ਮਨ ਮਜ਼ਬੂਤ ਹੁੰਦਾ ਸੇਵਾ ਕਰਕੇ, ਸਿਮਰਨ ਕਰਕੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇੰਨਾ ਮਜ਼ਬੂਤ ਕਰ ਲਓ ਆਪਣੇ ਮਨ ਨੂੰ ਕਿ ਕਿਸੇ ਦਾ ਕਿਸੇ ਵੀ ਪ੍ਰਕਾਰ ਦਾ ਕੀਤਾ ਵਿਹਾਰ ਤੁਹਾਡੇ ਅੰਦਰਲੀ ਸ਼ਾਂਤੀ ਨੂੰ ਭੰਗ ਨਾ ਕਰੇ। ਵੇਖੋ ਸਮੁੰਦਰ ਦੇ ਉੱਤੇ ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਪਰ ਅੰਦਰ ਉਹ ਗੈਰ ਗੰਭੀਰ ਹੈ। ਅੰਦਰ ਬਸ ਜਦੋਂ ਥੱਲੇ ਕੋਈ ਜਾਂਦਾ ਹੈ ਨਾ, ਤਾਰੀ ਲਾਉਣ ਵਾਲੇ ਵੇਖਦੇ ਨੇ ਜਾ ਕੇ ਥੱਲੇ ਨਹੀਂ ਲਹਿਰਾਂ ਉੱਠਦੀਆਂ ਹੁੰਦੀਆਂ, ਉੱਤੇ ਲਹਿਰਾਂ ਉੱਠ ਰਹੀਆਂ ਨੇ। ਲਹਿਰਾਂ ਉੱਪਰ ਤੱਕ ਸੀਮਤ ਨੇ, ਅੰਦਰ ਨਹੀਂ। ਬਸ ਆਹੀ ਚੀਜ਼ ਹੋਵੇ ਤੇਰੇ ਅੰਦਰ ਵੀ। ਤੂੰ ਕਿਸੇ ਨਾਲ ਬੈਠਾ ਹੈ, ਹਾਸਾ ਖੇਡਾ ਕਰ ਰਿਹਾ ਹੈ, ਮਜ਼ਾਕ ਕਰ ਰਿਹਾ ਹੈ, ਕੋਈ ਗੱਲਬਾਤ ਕਰ ਰਿਹਾ ਹੈ, ਪਿਆਰਿਆ ਸਭ ਕੁਝ ਉੱਪਰ ਤੱਕ ਸੀਮਤ ਹੋਵੇ, ਅੰਦਰ ਤੇ ਟਿਕਿਆ ਹੀ ਪਿਆ। ਅੰਦਰਲੀ ਸ਼ਾਂਤੀ ਨੂੰ ਕੋਈ ਭੰਗ ਨਾ ਕਰ ਪਾਵੇ। ਤੇ ਇਹ ਸ਼ਾਂਤੀ ਸਦਾ ਵਾਸਤੇ ਬਰਕਰਾਰ ਰਹੇਗੀ ਜਦੋਂ ਤੂੰ ਅੰਮ੍ਰਿਤ ਵੇਲਾ ਸੰਭਾਲੇਗਾ, ਜਦੋਂ ਤੂੰ ਨਿਤਨੇਮ ਕਰੇਗਾ, ਜਦੋਂ ਤੂੰ ਸੇਵਾ ਨਾਲ ਜੁੜੇਗਾ, ਜਦੋਂ ਤੂੰ ਸਿਮਰਨ ਨਾਲ ਜੁੜੇਗਾ, ਜਦੋਂ ਤੂੰ ਸੰਗਤ ਨਾਲ ਜੁੜੇਗਾ, ਜਦੋਂ ਤੂੰ ਪ੍ਰੈਕਟੀਕਲ ਜੀਵਨ ਨਾਲ ਜੁੜੇਗਾ, ਜਦੋਂ ਤੂੰ ਮਹਾਂਪੁਰਖਾਂ ਦੀ ਸੰਗਤ ਕਰੇਗਾ, ਜਦੋਂ ਕੀਰਤਨ ਕਰੇਗਾ, ਕੀਰਤਨ ਸੁਣੇਗਾ, ਉਦੋਂ ਤੇਰੇ ਅੰਦਰ ਮਜ਼ਬੂਤੀ ਆਉਣੀ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ ਔਰ ਮੈਨੂੰ ਬੜੀ ਅੱਛੀ ਲੱਗੀ। ਸੰਸਾਰ ਹੈ ਨਾ, ਸੰਸਾਰ ਇਹ ਆਮ ਦੁਨੀਆ ਦੀ ਹਾਲਤ ਤੇ ਗੁਰਮੁਖਾਂ ਦੀ ਨਹੀਂ, ਨਾਮ ਜਪਣ ਵਾਲਿਆਂ ਦੀ ਨਹੀਂ। ਜਿਹੜੇ ਸੰਗਤ ਕਰਦੇ ਨੇ ਉਹਨਾਂ ਵਿੱਚ ਇਹ ਕਮੀ ਨਹੀਂ ਜਿਹੜੀ ਮੈਂ ਬੋਲਣ ਲੱਗਾ। ਜਿੰਨਾ ਸੰਸਾਰ ਹੈ, ਸਾਰਾ ਸੰਸਾਰ ਜ਼ਰੂਰਤ ਦੇ ਨਿਯਮ ਮੁਤਾਬਕ ਚੱਲਦਾ ਹੈ, ਜ਼ਰੂਰਤ ਦੇ ਨਿਯਮ ਮੁਤਾਬਕ। ਅੱਜ ਮੰਨ ਲਓ ਮੈਨੂੰ ਕਿਸੇ ਦੀ ਲੋੜ ਪਈ ਨਾ, ਆਮ ਤੌਰ ਤੇ ਕਹਾਵਤ ਮਸ਼ਹੂਰ ਹੈ ਨਾ, ਮਜਬੂਰੀ ਵੇਲੇ, ਜ਼ਰੂਰਤ ਵੇਲੇ ਬੰਦਾ ਗਧੇ ਨੂੰ ਵੀ ਪਿਓ ਬਣਾ ਲੈਂਦਾ। ਇਹ ਆਮ ਤੌਰ ਤੇ ਇੱਕ ਬੋਲੀ, ਇਹ ਕਹਾਵਤ ਮਸ਼ਹੂਰ ਹੈ। ਇਹਦਾ ਮਤਲਬ ਅਸਲੀਅਤ ਵਿੱਚ ਇਹੋ ਹੀ ਹੈ ਕਿ ਲੋੜ ਪੈਣ ਤੇ ਬੰਦਾ ਉਹਨੂੰ ਵੀ ਬੁਲਾ ਲੈਂਦਾ ਜਿਹਨੂੰ ਕਦੀ ਜੀਵਨ ਦੇ ਵਿੱਚ ਬੁਲਾਇਆ ਨਹੀਂ ਹੁੰਦਾ। ਉਹਦੇ ਨਾਲ ਵੀ ਰਿਸ਼ਤਾ ਗੰਢਣ ਦੀ ਕੋਸ਼ਿਸ਼ ਕਰਦਾ, ਜਿਹਦੇ ਨਾਲ ਹਰ ਵੇਲੇ ਕੀ ਮੂੰਹ ਫੁਲਾਇਆ ਹੋਇਆ ਸੀ, ਪਿੱਠ ਕਰਕੇ ਜਿਹਦੇ ਵੱਲੋਂ ਲੰਘ ਜਾਂਦਾ ਸੀ, ਉਹਨੂੰ ਵੀ ਬੁਲਾ ਲੈਂਦਾ, ਉਹਦੇ ਵੀ ਪੈਰਾਂ ਤੇ ਆ ਕੇ ਡਿੱਗ ਪੈਂਦਾ। ਸੰਸਾਰ ਚੱਲਦਾ ਜ਼ਰੂਰਤ ਦੇ ਨਿਯਮ ਦੇ ਉੱਤੇ। ਵੇਖੋ ਸਰਦੀਆਂ ਵਿੱਚ ਜਿਸ ਸੂਰਜ ਦਾ ਇੰਤਜ਼ਾਰ ਹੁੰਦਾ ਹੈ ਨਾ, ਸਰਦੀਆਂ 'ਚ, ਹੁਣ ਸਰਦੀਆਂ ਆ ਰਹੀਆਂ ਨੇ, ਲੋਕੀ ਤਰਸਣਗੇ। ਜਿੰਨਾ ਦਿਨਾਂ 'ਚ ਧੁੰਦ ਪੈਣੀ ਨਾ, ਲੋਕ ਅਰਦਾਸਾਂ ਕਰਦੇ ਸੂਰਜ ਨਿਕਲ ਆਵੇ, ਧੁੱਪ ਨਿਕਲ ਆਵੇ, ਜਰਾ 2 ਘੜੀਆਂ ਧੁੱਪੇ ਬਹਿ ਜਾਈਏ। ਇਦਾਂ ਹੀ ਹੁੰਦਾ ਨਾ। ਕਿੱਡੀ ਹੈਰਾਨਗੀ ਦੀ ਗੱਲ। ਜ਼ਰੂਰਤ ਹੈ, ਸੂਰਜ ਚੜ੍ਹਨ ਦੀਆਂ ਅਰਦਾਸਾਂ ਹੁੰਦੀਆਂ ਨੇ। ਜ਼ਰੂਰਤ ਪਈ ਸਰਦੀਆਂ ਵਿੱਚ ਸੂਰਜ ਦਾ ਇੰਤਜ਼ਾਰ, ਤੇ ਗਰਮੀਆਂ 'ਚ ਲੋੜ ਨਹੀਂ ਇਹਦੀ, ਤੇ ਗਰਮੀਆਂ 'ਚ ਉਹੀ ਧੁੱਪ ਨੂੰ ਲੋਕ ਗਾਲਾਂ ਵੀ ਕੱਢਦੇ ਨੇ। ਸੱਚੀ ਗੱਲ ਹੈ ਨਾ। ਰੱਬ ਮੀਂਹ ਨਹੀਂ ਬਣਾਉਂਦਾ, ਇੰਨੀ ਗਰਮੀ, ਇੰਨੀ ਤਪਸ਼ ਬਣੀ ਹੋਈ ਹੈ। ਇਹਦਾ ਮਤਲਬ ਸੰਸਾਰ ਚੱਲ ਰਿਹਾ ਜ਼ਰੂਰਤ ਦੇ ਨਿਯਮ ਤੇ। ਮੈਂ ਰੋਜ਼ ਪ੍ਰੈਕਟੀਕਲ ਗੱਲਾਂ ਕਰਦਾ, ਪ੍ਰੈਕਟੀਕਲ ਗੱਲਾਂ ਜਿਹੜੀਆਂ ਸਾਡੀ ਲਾਈਫ 'ਚ ਰੋਜ਼ ਬੀਤਦੀਆਂ ਨੇ, ਉਹ ਗੱਲਾਂ ਮੈਂ ਰੋਜ਼ ਕਰਦਾ। ਸੰਸਾਰ ਚੱਲਦਾ ਜ਼ਰੂਰਤ ਦੇ ਨਿਯਮ ਦੇ ਉੱਤੇ। ਸਰਦੀਆਂ ਵਿੱਚ ਜਿਸ ਸੂਰਜ ਦਾ ਇੰਤਜ਼ਾਰ ਹੁੰਦਾ ਹੈ ਪਿਆਰਿਓ, ਗਰਮੀਆਂ ਦੇ ਵਿੱਚ ਉਹਦੇ ਤਿਰਸਕਾਰ ਕੀਤਾ ਜਾਂਦਾ ਹੈ। ਸੰਸਾਰ ਚੱਲਦਾ ਜ਼ਰੂਰਤ ਦੇ ਨਿਯਮ ਤੇ, ਪਰ ਮਹਾਂਪੁਰਖ ਕਮਾਈ ਵਾਲੇ, ਕਰਨੀ ਵਾਲੇ ਗੁਰਸਿੱਖ ਜਿਹੜੇ ਨੇ ਨਾ, ਉਹ ਜ਼ਰੂਰਤ ਦੇ ਨਿਯਮ ਤੇ ਨਹੀਂ ਚੱਲਦੇ। ਉਹ ਪਤਾ ਕਿਹੜੇ ਨਿਯਮ ਤੇ ਚੱਲਦੇ ਨੇ? ਉਹ ਚੱਲਦੇ ਨੇ ਬਾਬੇ ਨਾਨਕ ਦੇ ਉਪਦੇਸ਼ ਦੇ ਨਿਯਮ ਦੇ ਉੱਤੇ। ਉਹ ਕਿਹੜਾ ਉਪਦੇਸ਼? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਨਿਯਮ ਤੇ ਚੱਲਦੇ ਨੇ ਮਹਾਂਪੁਰਖ।
ਜੇ ਕੋਈ ਚੰਗਾ ਕਰ ਗਿਆ ਤਾਂ ਵੀ ਭਲਾ, ਤੇ ਜੇ ਮਹਾਂਪੁਰਖਾਂ ਨੂੰ ਕੋਈ ਬੁਰਾ ਭਲਾ ਕਹਿੰਦਾ ਤਾਂ ਵੀ ਉਹਦਾ ਬੁਰਾ ਨਹੀਂ ਕਰਦੇ, ਕਹਿੰਦੇ ਬਾਬਾ ਇਹਦਾ ਵੀ ਭਲਾ ਕਰਦੇ, ਇਹਦੀ ਵੀ ਝੋਲੀ ਭਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸੱਚੀ ਗੱਲ ਹੈ, ਸੱਚੀ ਗੱਲ। ਔਰ ਇਹ ਭਲਾਈ ਕਰਨ ਦੇ ਵਕਤ ਇਹ ਨਿਯਮ ਦੇ ਉੱਤੇ ਤੇਰੇ ਭਾਣੇ ਸਰਬੱਤ ਦਾ ਚੱਲਣ ਵਾਲੇ ਨਿਯਮ ਦੇ ਕਰਕੇ ਕਈ ਵਾਰੀ ਕਮਾਈ ਵਾਲੇ ਗੁਰਸਿੱਖਾਂ ਨੂੰ ਨਿੰਦਿਆ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਦੁਨੀਆ ਐਵੇਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ, ਐਵੇਂ ਬੁਰਾ ਭਲਾ ਐਵੇਂ ਬੋਲੀ ਜਾਣਗੇ ਫालतू, ਤਾਂ ਵੀ ਉਹ ਟੈਨਸ਼ਨ ਨਹੀਂ ਰੱਖਦੇ। ਕਿਉਂ ਨਹੀਂ ਰੱਖਦੇ? ਕਿਉਂਕਿ ਉਹਨਾਂ ਦੇ ਅੰਦਰ ਇੱਕ ਹੌਂਸਲਾ ਹੈ। ਉਹ ਕਿਹੜਾ ਹੌਂਸਲਾ? ਕਿ ਉਹੋ ਹੀ ਰੁੱਖ ਨੂੰ ਪੱਥਰ ਵੱਜਦੇ ਨੇ ਜਿਹੜਾ ਫਲਦਾਰ ਹੋਵੇ। ਦੂਜੇ ਨੂੰ ਕੋਈ ਪੱਥਰ ਥੋੜੀ ਮਾਰੇਗਾ, ਉਸੇ ਰੁੱਖ ਨੂੰ ਪੱਥਰ ਮਾਰੇ ਜਾਂਦੇ ਜਿਨ੍ਹਾਂ ਕੋਲ ਫਲ ਮਿਲਣ ਦੀ ਆਸ ਹੁੰਦੀ ਹੈ, ਉਹਨਾਂ ਨੂੰ ਪੱਥਰ ਵੱਜਦੇ ਨੇ, ਦੂਜਿਆਂ ਨੂੰ ਨਹੀਂ ਵੱਜਦੇ। ਇਹ ਮੇਰੀ ਬੇਨਤੀ ਹੈ, ਅਸੀਂ ਰੋਜ਼ ਸੰਗਤ ਕਰਦੇ ਆ ਨਾ, ਅਸੀਂ ਜ਼ਰੂਰਤ ਦੇ ਨਿਯਮ ਮੁਤਾਬਕ ਨਾ ਚੱਲੀਏ, ਅਸੀਂ ਚੱਲੀਏ ਤੇਰੇ ਭਾਣੇ ਸਰਬੱਤ ਦਾ, ਸਾਰੇ ਬੋਲੋ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਨਿਯਮ ਮੁਤਾਬਕ ਚੱਲੀਏ। ਕੋਈ ਨਹੀਂ ਵੱਟੇ ਪੈ ਵੀ ਜਾਣਗੇ ਨਾ, ਥੋੜੇ ਬਾਲੇ ਖਾ ਲਿਓ ਵੱਟੇ, ਪਰ ਉਹਦੀਆਂ ਨਜ਼ਰਾਂ ਵਿੱਚ ਤੁਸੀਂ ਉੱਪਰ ਹੀ ਉੱਪਰ ਰਹੋਗੇ। ਦੁਨੀਆ ਕਦਰ ਪਾਵੇ ਨਾ ਪਾਵੇ, ਪਰ ਇੱਕ ਵਕਤ ਇਹੋ ਜਿਹਾ ਆ ਜਾਏਗਾ, ਗੁਰੂ ਤੁਹਾਡੀ ਇਹੋ ਜੀ ਕਦਰ ਪਵਾ ਦੇਗਾ ਸੰਸਾਰ ਦੇ ਵਿੱਚ ਕਿ ਤੁਹਾਡਾ ਬੁਰਾ ਚਾਹਣ ਵਾਲੇ ਵੀ ਤੁਹਾਡੇ ਪੈਰਾਂ ਦੇ ਉੱਤੇ ਆ ਕੇ ਡਿੱਗ ਪੈਣਗੇ। ਆਖੋ ਵਾਹਿਗੁਰੂ ਜੀ। ਇਹ ਵੈਰੀ ਮਿੱਤਰ ਸਭ ਕੀਤੀਆਂ, ਵੈਰੀ ਵੀ ਮਿੱਤਰ ਬਣ ਜਾਣਗੇ। ਨਹੀਂ ਮੰਗੇ ਬੰਦਾ, ਬਸ ਆਪਣਾ ਭਲਾਈ ਵਾਲਾ ਸੁਭਾਅ ਨਾ ਛੱਡੋ। ਉਹ ਬਿੱਛੂ ਡੁੱਬ ਰਿਹਾ ਸੀ ਨਾ, ਇੱਕ ਮਹਾਂਪੁਰਖ ਨਦੀ ਤੇ ਪਾਣੀ ਪੀ ਰਹੇ, ਉਹਨਾਂ ਦੀ ਨਿਗਾਹ ਪੈ ਗਈ, ਉਹਨਾਂ ਨੂੰ ਤਰਸ ਆਇਆ, ਹੱਥ ਮਾਰਿਆ, ਕੱਢਿਆ ਬਾਹਰ ਬਿੱਛੂ ਨੂੰ। ਬਿੱਛੂ ਨੇ ਮਾਰਿਆ ਜੀ ਡੰਗ, ਹੱਥ ਕੰਬ ਗਿਆ, ਡਿੱਗ ਪਿਆ ਬਿੱਛੂ। ਦੂਜੀ ਵਾਰੀ ਕੱਢਿਆ, ਤੀਜੀ ਵਾਰੀ ਉਹ ਡੰਗ ਮਾਰੀ ਜਾਂਦਾ, ਹੱਥ ਕੰਬੀ ਜਾਂਦਾ ਮਹਾਂਪੁਰਖਾਂ ਦਾ, ਉਹ ਡਿੱਗੀ ਜਾਂਦਾ ਵਾਰ-ਵਾਰ। ਚੌਥੀ ਪੰਜਵੀਂ ਵਾਰੀ ਸੇਵਾਦਾਰ ਨੇ ਬਾਹ ਫੜ ਲਈ, ਹੱਥ ਫੜ ਲਿਆ, ਮਹਾਂਪੁਰਖੋ ਇਹ ਤੁਹਾਨੂੰ ਡੰਗ ਮਾਰਦਾ, ਤੁਸੀਂ ਫੇਰ ਇਹਦਾ ਭਲਾ ਕਰਦੇ ਹੋ, ਛੱਡੋ ਡੁੱਬਣ ਦਿਓ, ਕਿਉਂ ਇਹਨੂੰ ਵਾਰ-ਵਾਰ ਬਚਾਉਣ ਦੀ ਕੋਸ਼ਿਸ਼ ਕਰਦੇ ਹੋ? ਤੇ ਉਸ ਵੇਲੇ ਮਹਾਂਪੁਰਖਾਂ ਨੇ ਕੀ ਕਿਹਾ ਸੀ? ਕਹਿੰਦੇ ਭਾਈ ਦੱਸ ਇਹ ਡੰਗ ਕਿਉਂ ਮਾਰਦਾ? ਜੀ ਤਾਂ ਕਰਕੇ ਮਾਰਦਾ, ਇਹ ਜਾਨਵਰ, ਇਹਦਾ ਸੁਭਾਅ ਹੀ ਡੰਗ ਮਾਰਨਾ, ਤਾਂ ਮਾਰਦਾ। ਹੱਸ ਪਏ, ਕਹਿਣ ਲੱਗੇ ਜੇ ਇੱਕ ਜਾਨਵਰ ਹੋ ਕੇ, ਬਿੱਛੂ ਹੋ ਕੇ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਸਕਦਾ, ਤੇ ਮੈਂ ਇੱਕ ਇਨਸਾਨ ਹੋ ਕੇ ਇਹਨੂੰ ਬਚਾਉਣ ਵਾਲਾ ਸੁਭਾਅ ਕਿਵੇਂ ਛੱਡ ਦਿਆਂ? ਹੈ ਜੀ, ਆਹ ਚੀਜ਼ ਰੱਖੀ ਆਪਣੇ ਅੰਦਰ। ਭਾਈ ਕਨਈਆ ਜੀ ਨੂੰ ਨਹੀਂ ਪਤਾ, ਦੱਸੋ, ਕਿ ਮੈਂ ਦੁਸ਼ਮਣਾਂ ਦੀਆਂ ਫੌਜਾਂ ਨੂੰ ਪਾਣੀ ਪਿਲਾਵਾਂਗਾ, ਫਿਰ ਇਹਨਾਂ ਨੇ ਚੜ੍ਹਦੀ ਕਲਾ ਵਿੱਚ ਹੋ ਜਾਣਾ, ਸਾਡੇ ਮੁਕਾਬਲੇ ਤੇ ਖਲੋ ਜਾਣਾ। ਦੱਸੋ, ਪਤਾ ਨਹੀਂ ਸੀ? ਫਿਰ ਵੀ ਪਾਣੀ ਪਿਲਾਈ ਜਾ ਰਹੇ। ਮੈਂ ਆਪਣਾ ਧਰਮ ਨਿਭਾਉਣਾ ਹੈ, ਮੈਂ ਆਪਣਾ ਫਰਜ਼ ਨਿਭਾਉਣਾ ਹੈ, ਤੁਹਾਡੇ ਕਰਮ ਤੁਹਾਡੇ ਨਾਲ ਨੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਹੀਂ ਪਤਾ ਪ੍ਰਿਥੀ ਚੰਦ ਅੱਤ ਚੁੱਕੀ ਪਈ ਇਹਨੇ, ਦੱਸੋ ਪਤਾ ਨਹੀਂ? ਸਾਡੇ ਸਾਹਿਬਜ਼ਾਦਿਆਂ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ, ਪਰ ਉਹੋ ਹੀ ਪ੍ਰਿਥੀ ਚੰਦ ਜਦੋਂ ਬਿਮਾਰ ਹੁੰਦਾ ਹੈ, ਸੇਵਾਦਾਰ ਆਉਂਦੇ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ, ਮਹਾਰਾਜ ਭਰਾ ਦੀ ਅਰਦਾਸ ਕਰਦੇ ਹੋ, ਤੇ ਮਹਾਰਾਜ ਇਹ ਨਹੀਂ ਕਹਿੰਦੇ ਮੈਂ ਅਰਦਾਸ ਨਹੀਂ ਕਰਨੀ। ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਬੁਰਾ ਮੰਗ ਰਿਹਾ, ਜਿਹੜਾ ਹਰ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਲਖਤੇ ਜ਼ਿਗਰ ਨੂੰ ਜਿਹੜਾ ਮਾਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ, ਆਪਣੇ ਮੂੰਹੋਂ ਬੁਰਾ ਭਲਾ ਕਹਿੰਦਾ ਆਪਣੀ ਭਰਜਾਈ ਨੂੰ ਕਿ ਇਹ ਔਂਤਰੀ ਹੈ, ਕਿੰਨਾ ਕੁਝ ਨਹੀਂ ਕਿਹਾ। ਗਲੀਆਂ ਦਾ ਕੂੜਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਸੁੱਟਵਾਇਆ ਪ੍ਰਿਥੀ ਚੰਦ ਨੇ। ਪਰ ਪਿਆਰਿਓ, ਉਹੋ ਹੀ ਜਦੋਂ ਬਿਮਾਰ ਹੁੰਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਰਦਾਸ ਕਰਦੇ ਨੇ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲੈਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਦੱਸੋ, ਮਾਰਨ ਨੂੰ ਪਤਾ ਨਹੀਂ ਕਿ ਇਹ ਤੇ ਬੁਰਾ ਮੰਗਦਾ, ਤੇ ਮੈਂ ਫੇਰ ਇਹਦਾ ਭਲਾ ਸਾਡੇ ਲਈ ਪੂਰਨੇ ਪਾਏ ਨੇ, ਸਾਡੇ ਲਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਤੇ ਜੀ। ਮੇਰੀ ਬੇਨਤੀ ਏ, ਦੁਨੀਆ ਚਲਦੀ ਏ ਜ਼ਰੂਰਤ ਦੇ ਨਿਯਮ ਦੇ ਉੱਤੇ, ਪਰ ਅਸੀਂ ਸੰਗਤ ਕਰਨ ਵਾਲੇ ਜ਼ਰੂਰਤ ਦੇ ਨਿਯਮ ਤੇ ਨਾ ਚੱਲੀਏ। ਅਸੀਂ ਭਲਾ ਕਰੀ ਜਾਣਾ। ਕਰੋਨਾ ਵੇਲੇ ਕੋਈ ਹੋਰ ਅੱਗੇ ਨਹੀਂ ਆਇਆ, ਤੁਸੀਂ ਅੱਗੇ ਆਏ।
ਕਿਸੇ ਨੇ ਕਦਰ ਪਾਈ ਨਹੀਂ ਪਾਈ, ਪਰ ਉਹਦੀ ਦਰਗਾਹ ਵਿੱਚ ਕਦਰ ਜ਼ਰੂਰ ਪੈ ਗਈ ਹੈ ਕਦਰ। ਉਹ ਲਿਖਿਆ ਗਿਆ ਕਿ ਜਿਸ ਮਾਹੌਲ ਵਿੱਚ ਦੁਨੀਆ ਡਰ ਰਹੀ ਸੀ, ਮੇਰੇ ਬੱਚਿਆਂ ਨੇ ਆ ਕੇ ਉਸ ਮਾਹੌਲ ਵਿੱਚ ਜਿੱਥੇ ਪੇਟ ਦੀ ਖੁਰਾਕ ਦੇ ਲੰਗਰ ਲਾਏ ਨੇ, ਉੱਥੇ ਆਕਸੀਜਨ ਦੇ ਲੰਗਰ ਵੀ ਲਾਏ ਨੇ। ਕੋਈ ਬਾਹ ਫੜਨ ਨੂੰ ਤਿਆਰ ਨਹੀਂ, ਸਭ ਮੌਤ ਤੋਂ ਡਰਦੇ ਨੇ। ਆਪਣੇ ਘਰ ਦੇ ਮੈਂਬਰ ਵੀ ਆਪਣੇ ਘਰਦਿਆਂ ਦੀਆਂ ਲਾਸ਼ਾਂ ਚੱਕਣ ਨਹੀਂ ਆ ਰਹੇ, ਕੋਲ ਨਹੀਂ ਆ ਰਹੇ, ਪਰ ਤੁਹਾਡੇ ਗੁਰੂ ਦੇ ਪਿਆਰੇ ਸਿੱਖ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਉਹ ਮੁਰਦਿਆਂ ਨੂੰ ਵੀ ਅਗਨ ਭੇਟ ਕਰਨ ਦੀ ਸੇਵਾ ਝੋਲੀ 'ਚ ਪਵਾਈ ਹੋਈ ਹੈ। ਹਾਂਜੀ, ਇਹ ਕੀ ਹੈ? ਕਿਹੜਾ ਪੂਰਨ ਹੈ? ਇਹ ਪੂਰਨਾ ਤੇ ਉਹ ਹੀ ਹੈ, ਤੇਰੇ ਭਾਣੇ ਸਰਬਤ ਦਾ। ਸਾਰੇ ਬੋਲੋ, ਤੇਰੇ ਭਾਣੇ ਸਰਬਤ ਦਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਗੁਰੂ ਬਾਬਾ ਨਾਨਕ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਭਾਈ ਗੁਰਦਾਸ ਜੀ ਦੇ ਬੋਲ ਨੇ ਬੜੇ ਪਿਆਰੇ, ਗੁਰੂ ਨਾਨਕ ਜੀ ਦੀ ਵਡਿਆਈ ਦੇ ਬਾਰੇ। ਕਹਿੰਦੇ ਗੁਰੂ ਨਾਨਕ ਕੌਣ ਨੇ? ਸਾਰੇ ਪਿਆਰ 'ਚ ਬੋਲਿਓ ਭਾਈ ਗੁਰਦਾਸ ਜੀ ਦੇ ਇਹ ਬੜੇ ਪਿਆਰੇ ਬਚਨ। ਕਹਿੰਦੇ ਗੁਰੂ ਨਾਨਕ ਸਭ ਦੇ ਸਾਂਝੇ ਨੇ। ਕਹਿੰਦੇ ਇੰਨੇ ਸਾਂਝੇ ਨੇ ਕਿ ਹਿੰਦੂ ਵੀਰ ਇੰਨਾ ਪਿਆਰ ਕਰਨ ਲੱਗ ਪਏ ਗੁਰੂ ਨਾਨਕ ਨਾਲ। ਕਹਿੰਦੇ ਗੁਰੂ ਨਾਨਕ ਸਾਡੇ ਲਈ ਗੰਗਾ ਹੈ, ਗੁਰੂ ਨਾਨਕ ਹੀ ਸਾਡੇ ਲਈ ਬਨਾਰਸ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਓ ਬੜੇ ਪਿਆਰ 'ਚ ਜੋ ਭਾਈ ਸਾਹਿਬ ਜੀ ਕਹਿ ਰਹੇ, ਮੈਂ 1 ਮਿੰਟ ਬੋਲ ਰਿਹਾ, ਧਿਆਨ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਾਈ ਗੁਰਦਾਸ ਜੀ ਕਹਿੰਦੇ ਹਿੰਦੂ ਵੀਰਾਂ ਦੀ ਏਡੀ ਭਾਵਨਾ ਬਣ ਗਈ ਗੁਰੂ ਨਾਨਕ ਦੇ ਉੱਤੇ। ਉਹ ਕਹਿੰਦੇ ਗੁਰੂ ਨਾਨਕ ਸਾਡੇ ਲਈ ਗੰਗਾ ਹੈ, ਗੁਰੂ ਨਾਨਕ ਹੀ ਬਨਾਰਸ ਹੈ। ਕਹਿੰਦੇ ਮੁਸਲਮਾਨਾਂ ਦੀ ਭਾਵਨਾ ਬਣ ਗਈ ਗੁਰੂ ਨਾਨਕ ਸਾਡੇ ਲਈ ਮੱਕਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਡੇ ਲਈ ਕਾਬਾ ਹੈ, ਗੁਰੂ ਨਾਨਕ ਹੀ ਸਾਡੇ ਲਈ ਹੈ ਜੀ। ਏਡੀ ਤਗੜੀ ਭਾਵਨਾ। ਸਿੱਖ ਵੀ ਗੁਰੂ ਨਾਨਕ ਦੇ ਆਸ਼ਿਕ, ਮੁਸਲਮਾਨ ਵੀ ਗੁਰੂ ਨਾਨਕ ਦੇ ਆਸ਼ਿਕ, ਹਿੰਦੂ ਵੀ ਗੁਰੂ ਨਾਨਕ ਦੇ ਆਸ਼ਿਕ। ਸਾਰੇ ਹੀ ਘਰ ਘਰ ਦੇ ਵਿੱਚ ਗੁਰੂ ਨਾਨਕ, ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀਆਂ ਗੂੰਜਾਂ ਪੈ ਰਹੀਆਂ ਨੇ। ਭਾਈ ਗੁਰਦਾਸ ਜੀ ਕਿਵੇਂ ਕਹਿ ਰਹੇ? ਪੜਿਓ ਸਾਰੇ, ਕੋਈ ਰਸਨਾ ਮੰਝੀ ਨਾ ਰਹੇ ਜੀ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਕਰ ਕਰ ਬਾਬਾ ਗਾਵੀਏ, ਪੜੋ। ਕਰ ਕਰ ਬਾਬਾ ਗਾਵੀਏ, ਸਾਰੇ ਨਹੀਂ ਬੋਲੇ, ਬੋਲੋ ਜੀ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਕਰ ਕਰ ਬਾਬਾ ਗਾਵੀਏ, ਵਜਨ ਤਾਲ ਮੇਰੇ ਦੰਗਰ ਬਾਬਾ। ਗਾਵੀਏ ਬਾਬਾ ਗਾਵੀਏ, ਬਾਬਾ ਗਾਵੀਏ, ਬਾਬਾ ਗਾਵੀਏ, ਸਾਰੇ ਬਾਬਾ ਗਾਵੀਏ, ਬਾਬਾ ਗਾਵੀਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਸਭ ਦੀ ਬਣਾ ਜਾਵੇ ਜੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
गुरु रामदास जी, धन गुरु रामदास जी। प्यार न लखो न जी, धन बाबा दीप सिंह जी। धन खंडे वालिया, दंग बनारस हिंदुआ मुसलमाना मक्का काबा। पढ़ो। गंग बनारस हिंदुआ मुसलमाना मक्का काबा। कर कर बाबा गाविए, कर कर बाबा गाविए, बजन ताल मेरे दंग बाबा, बजन ताल मेरे दंग बाबा। कर कर बोलो, कर कर सारे बोलो, कर कर बाबा गाविए, बजन ताल मेरे दंगर बाबा। कर कर बाबा गाविए, बजन ताल मेरे दंगर बाबा। कर बाबा गाविए, बाबा भजन ताल मेरे दंगर बाबा। कर कर बाबा गाविए, भजन ताल मेरे दंगर बाबा। धन गुरु रामदास जी, धन गुरु रामदास जी। प्यार न लखन जी, धन बाबा दीप सिंह, सारे आखो धन बाबा दीप सिंह जी। ਕਿਸੇ ਨੇ ਕਰਾਮਾਤ ਵੇਖਣੀ ਆ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰ ਦਿਓ। ਨਿੱਤੀ ਕਰਾਮਾਤਾਂ, ਨਿੱਤੀ ਕਰਾਮਾਤਾਂ। भगत वशल होए आया, पतते उदाहरण अजब अजाबा। पढ़ो। भगत वशल होए आया, पतते उदाहरण अजब अजाबा। चार वरन एक वरन होए, साध संगत मिल होए तराबा। साध संगत मिल होए तराबा। कर कर बोलो, कर कर सारे बोलो, सारे कर गज के बोलो, गज के कर कर बाबा भजन ताल मेरे दंगर बाबा। कर कर बाबा गाविए, भजन ताल मेरे दंगर बाबा। कर कर बाबा गाविए, बाबा भजन ताल मेरे दंगर बाबा। कर कर बाबा
चंदनवास वनस्पत अवल दोमना सेम खराबा। चंदनवास वनस्पत अवल दोमना सेम खराबा। हुक्म अंदर सबको कुदरत किस दी करे जवाबा। पढ़ो। हुक्म अंदर सबको कुदरत किस दी करे जवाबा। जागर पीर जगत गुर बाबा। 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 जाहर पीर जगत गुर बाबा। कर 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 गजो कर कर बाबा गाविए। वजन ताल मेरे दंगर बाबा। कर कर बाबा गाविए। वजन ताल मेरे दंगर बाबा। कर कर बाबा गाविए। सारे वजन ताल मेरे दंगर बाबा। कर कर बाबा गाविए। वजन ताल मेरे दंगर बाबा। हर मन तन वसिया साई। हर मन तन वसिया सोई। दास बोले मेरे तो बाद वीर तीजे हिस्से च भैणा। गज के एक एक चों पंजां पंजां दी आवाज आवे। गज के जय जयकार करे सब कोई। जय जयकार करे सब कोई। जय जयकार करे सब कोई। सारे मेरे वीर जय जयकार करे सब कोई। भैणा जय जय सारियां भैणा जय जय। लाख भगत जाको आराधे। लखां भगत जिन्हों आराध रहे कौन है? लाख तपीसर तप ही साधे। लाख जोगी सर करते जोगा। लाख भोगी सर भोगे भोगा। जय जयकार करे जय जयकार करे। जय जयकार करे सब कोई। जय जयकार करे सब कोई। गज के जय जयकार करे सब कोई। भैणा मेरियां गजो जय जय गज के। हाँ वाह वाह। गावन तुदनो पवन पानी बैसंतरे। गावन तुदनो पवन पानी बैसंतरे। गावे राजा धर्म दुआरे। गावन तुदनो चित गुपत लिख जानन। लिख लिख धर्म विचारे। गावन तुदनो ईश्वर ब्रह्मा देवी सोहन तेरे सदा संवारे। गावन तुदनो इंद्र इंद्रासन बैठे ते
दर नाले गावन तुदनो सिद्ध समाधि अंदर गावन तुदनो साथ बिचारे गावन तुदनो जति सती संतों की गावन तुदनो वीर करारे जय जयकार करे जार करे जय जयकार करे सब कोई जय जयकार करे सब कोई गज के वीरो जय जयकार करे सब कोई भैणा मेरिया जय जय वाह वाह जय जय गावन तुदनो मोहनिया मनमोहन सुरग मच प्याले गावन तुदनो रत्न उपाय तेरे 68 तीरथ नाले गावन तुदनो जोत महाबल सूरा गावन तुदनो खानी चारे गावन तुदनो खंड मंडल ब्रह्मंडा कर कर रखे तेरे तारे से तुदनो गावन से मैं चितना आवन नानक क्या बिचारे जी जय जयकार करे जय जयकार करे जय जयकार करे सबको जय जयकार करे सब कोई जय जयकार करे सब कोई बोलो कहना जय जय सारे जय जयकार कर रहे गुरु नानक दी असी भी करिए धन गुरु नानक धन गुरु नानक धन गुरु नानक नानक जी धन गुरु नानक धन गुरु नानक गज के धन गुरु नानक नानक जी धन गुरु नानक धन गुरु नानक धन गुरु नानक नानक जी धन गुरु नानक धन गुरु नानक धन गुरु नानक नानक जी गुरु 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 नानक जी धन 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 गुरु नानक जी वाहे करो जय जयकार गुरु सारे अजे सारे नहीं बोल रहे सब दी आवाज आवे वाहिगुरु 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 थोड़ा होर जोर लाओ सारे वाहिगुरु 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 हर मन तन वसिया सोई जय जयकार करे
सब कोई जय जयकार करे, सब कोई हर कर बाबा गाविए, हर कर बाबा गाविए। फिर बोलो, कर कर बाबा गाविए, बजन ताल मेरे दंगर बाबा, कर कर बाबा गाविए, बजन ताल मेरे दंगर बाबा। बोलो कर कर बाबा गाविए, बाबा बजन ताल मेरे दंगर बाबा, बाबा कर कर बाबा गाविए, बजन ताल मेरे दंगर बाबा। बोले सो निहाल सਤਿ ਸ੍ਰੀ ਅਕਾਲ। ਇਹ ਜਿਹੜੀਆਂ ਪੰਕਤੀਆਂ ਨੇ ਨਾ, ਬਸ ਗੁਰੂ ਨਾਨਕ ਜੀ ਦੇ ਲਈ ਹੀ ਗਾਈਆਂ ਜਾ ਸਕਦੀਆਂ ਨੇ। ਕਿਹੜੀਆਂ ਪੰਕਤੀਆਂ? ਘਰ ਘਰ ਬਾਬਾ ਗਾਵੀਐ। ਦੇਖੋ, ਇਹ ਪੰਕਤੀਆਂ ਕੇਵਲ ਗੁਰੂ ਬਾਬਾ ਨਾਨਕ ਜੀ ਦੇ ਲਈ ਹੀ ਗਾਈਆਂ ਜਾ ਸਕਦੀਆਂ ਨੇ, ਹੋਰ ਕਿਸੇ ਪੀਰ ਪੈਗੰਬਰ ਅਵਤਾਰ ਲਈ ਨਹੀਂ। ਵੇਖੋ ਪਿਆਰਿਓ, ਹਿੰਦੂ ਵੀਰ ਜੈ ਸ਼੍ਰੀ ਰਾਮ ਜਪਦੇ ਨੇ, ਕ੍ਰਿਸ਼ਨ ਭਗਵਾਨ ਜੀ ਦਾ ਨਾਮ ਲੈਂਦੇ ਨੇ, ਬੜੇ ਪਿਆਰੇ ਅਵਤਾਰ ਨੇ, ਉਹ ਸਮੇਂ ਦੇ ਅਵਤਾਰ ਨੇ। ਸਾਨੂੰ ਗੁਰੂ ਨਾਨਕ ਨੇ ਕਿਸੇ ਦੀ ਵੀ ਨਰਾਦਰੀ ਕਰਨੀ ਨਹੀਂ ਸਿਖਾਈ। ਇੱਥੇ ਆ ਕੇ ਅਸੀਂ ਠੋਕਰ ਖਾ ਜਾਂਦੇ ਹਾਂ। ਕਈ ਵਾਰੀ ਹਿੰਦੂ ਵੀਰ ਵੀ ਖਾ ਜਾਂਦੇ ਨੇ, ਕਈ ਵਾਰੀ ਸਿੱਖ ਭਰਾ ਵੀ, ਮੁਸਲਮਾਨ ਵੀ ਖਾ ਜਾਂਦੇ ਨੇ ਠੋਕਰ। ਜਦੋਂ ਨਫ਼ਰਤ ਦੀਆਂ ਦੀਵਾਰਾਂ ਕਦੀ ਹਿੰਦੂਆਂ ਵੱਲੋਂ ਉੱਠਦੀਆਂ ਨੇ, ਕਦੀ ਸਿੱਖਾਂ ਵੱਲੋਂ ਉੱਠਦੀਆਂ ਨੇ, ਕਦੀ ਮੁਸਲਮਾਨਾਂ ਵੱਲੋਂ ਉੱਠਦੀਆਂ ਨੇ। ਧਰਮ, ਕੌਮ, ਮਜ਼ਹਬ ਕੋਈ ਵੀ ਮਾੜਾ ਨਹੀਂ, ਨਾ ਹੀ ਮਾੜਾ ਕਰਨਾ ਸਿਖਾਉਂਦਾ ਹੈ। ਹਾਂ, ਕੁਝ ਲੋਕ ਚੰਗੇ ਮਾੜੇ ਹਰ ਜਗ੍ਹਾ ਤੇ ਸ਼ਾਮਲ ਹੋ ਜਾਂਦੇ ਨੇ। ਉਹਨਾਂ ਦੇ ਕਰਕੇ ਅਸੀਂ ਪੂਰੀ ਕੌਮ ਨੂੰ, ਪੂਰੇ ਸਿਸਟਮ ਨੂੰ ਗਲਤ ਨਹੀਂ ਕਹਿ ਸਕਦੇ। ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰਨ ਲੱਗਾ। ਹਿੰਦੂ ਵੀਰਾਂ ਦੇ ਸਤਿਕਾਰਯੋਗ ਪੈਗੰਬਰ ਨੇ, ਅਵਤਾਰ ਨੇ ਰਾਮ ਜੀ। ਹਿੰਦੂ ਵੀਰ ਜਪਦੇ ਨੇ ਰਾਮ ਜੀ ਦਾ ਨਾਮ, ਕ੍ਰਿਸ਼ਨ ਜੀ ਦਾ ਨਾਮ, ਪਰ ਤੁਸੀਂ ਕਦੀ ਨੋਟ ਕਰਨਾ 1-2% ਉਹ ਗਿਣਤੀ 'ਚ ਨਹੀਂ ਆਉਂਦੀ ਗੱਲ। ਤੁਸੀਂ ਸ਼ਾਇਦ ਹੀ ਕੋਈ ਤੱਕਿਆ ਹੋਏਗਾ ਆਪਣੇ ਮੇਰਠ ਵਿੱਚ ਜਾਂ ਕਿਤੇ ਹੋਰ ਕਿ ਕੋਈ ਮੁਸਲਮਾਨ ਵੀ ਜੈ ਸ਼੍ਰੀ ਰਾਮ ਜਪਦਾ ਹੋਵੇ। ਨਹੀਂ ਜਪਦੇ। ਕੋਈ ਕ੍ਰਿਸ਼ਨ ਜੀ ਦਾ ਨਾਮ ਮੁਸਲਮਾਨ ਵੀ ਜਪਦਾ ਹੋਵੇ, ਨਹੀਂ ਜਪਦੇ। ਹੁਣ ਮੁਸਲਮਾਨਾਂ ਦੇ ਸਤਿਕਾਰਯੋਗ ਪੈਗੰਬਰ ਨੇ ਮੁਹੰਮਦ ਸਾਹਿਬ, ਉਹ ਜਪਦੇ ਨੇ, ਅੱਲਾ ਅੱਲਾ ਜਪਦੇ ਨੇ। ਮੁਸਲਮਾਨ ਵੀ ਉਹਨਾਂ ਦਾ ਸਤਿਕਾਰ ਕਰਦੇ ਨੇ, ਮੁਹੰਮਦ ਸਾਹਿਬ ਦਾ। 1-2% ਦੀ ਮੈਂ ਗੱਲ ਨਹੀਂ ਕਰ ਰਿਹਾ, ਪਰ ਕੋਈ ਹਿੰਦੂ ਵੀਰ ਤੁਸੀਂ ਮੁਹੰਮਦ ਸਾਹਿਬ ਨੂੰ ਜਪਦੇ ਆ ਜਾਂ ਉਹਨਾਂ ਦਾ ਸਤਿਕਾਰ ਕਰਦੇ ਆ ਜਾਂ ਉਹਨਾਂ ਦੀ ਵਡਿਆਈ ਕਰਦੇ ਆ, ਨਹੀਂ ਤੱਕਿਆ ਹੋਏਗਾ ਤੁਸੀਂ। ਹਾਂਜੀ, ਸਤਿਕਾਰਯੋਗ ਸਾਰੇ ਹੀ ਨੇ ਆਪਣੀ ਆਪਣੀ ਜਗ੍ਹਾ। ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ, ਚੰਗੇ ਨੇ ਸਾਰੇ। ਪਰ ਜਿਹੜੀ ਮੈਂ ਗੱਲ ਕਰਨ ਲੱਗਾ, ਹਿੰਦੂ ਵੀਰ ਕਦੀ ਤੁਸੀਂ ਮੁਹੰਮਦ ਸਾਹਿਬ ਦਾ ਨਾਮ ਜਪਦੇ ਆ ਜਾਂ ਅੱਲਾ ਅੱਲਾ ਜਪਦੇ ਆ ਨਹੀਂ ਵੇਖੇ ਹੋਣਗੇ। ਮੁਸਲਮਾਨ ਸ਼੍ਰੀ ਰਾਮ ਜੀ ਦਾ, ਕ੍ਰਿਸ਼ਨ ਜੀ ਦਾ ਨਾਮ ਜਪਦੇ ਨਹੀਂ ਤੁਸੀਂ ਵੇਖੇ ਹੋਣਗੇ। ਪਰ ਕਦੀ ਨੋਟ ਕਰਨਾ, ਇਹ ਮਾਣ ਵਾਲੀ ਗੱਲ ਨਹੀਂ ਤੇ ਹੋਰ ਕੀ ਏ। ਕਰੋੜਾਂ ਹੀ ਹਿੰਦੂ ਧੰਨ ਗੁਰੂ ਨਾਨਕ ਜਪਦੇ ਨੇ। ਇੱਥੇ ਵੀ ਕਿੰਨੇ ਹਿੰਦੂ ਭਰਾ ਬੈਠੇ ਨੇ, ਰੁਮਾਲ ਸਿਰ ਤੇ ਬੰਨੇ ਆ। ਕੀ ਕਰਨ ਆਏ ਆਪਾਂ? ਗੁਰੂ ਨਾਨਕ ਦਾ ਜਨਮ ਦਿਹਾੜਾ, ਗੁਰੂ ਨਾਨਕ ਦਾ ਅਵਤਾਰ ਦਿਹਾੜਾ ਮਨਾਉਣ ਆਏ ਆ ਨਾ।
ਇਹ ਹਿੰਦੂ ਵੀਰ ਵੀ ਕਹਿੰਦੇ ਗੁਰੂ ਨਾਨਕ ਕੱਲੇ ਸਿੱਖਾਂ ਦੇ ਨਹੀਂ, ਸਾਡੇ ਵੀ ਨੇ, ਸਾਡਾ ਵੀ ਹੱਕ ਹੈ, ਸਾਡੇ ਵੀ ਪੀਰ ਨੇ, ਸਾਡੇ ਵੀ ਉਹ ਮੁਰਸ਼ਿਦ ਨੇ। ਕਰੋੜਾਂ ਹੀ ਹਿੰਦੂ ਗੁਰੂ ਨਾਨਕ ਜੀ ਦਾ ਨਾਮ ਜਪਦੇ ਵੇਖੇ ਹੋਣਗੇ, ਲੱਖਾਂ ਹੀ ਮੁਸਲਮਾਨ ਇਹੋ ਜਿਹੇ ਨੇ ਜਿਹੜੇ ਧੰਨ ਗੁਰੂ ਨਾਨਕ ਜਪਦੇ ਵੀ ਤੁਹਾਨੂੰ ਨਜ਼ਰ ਆ ਜਾਣਗੇ। ਸਿੱਖ ਤੇ ਹੈ ਹੀ ਬਾਬੇ ਦਾ, ਪਰ ਬਾਕੀ ਵੀ ਗੁਰੂ ਨਾਨਕ ਦੇ ਆਪਣੇ ਨੇ, ਗੁਰੂ ਨਾਨਕ ਨੂੰ ਜਪਦੇ ਨੇ। ਲੱਖਾਂ ਦੇ ਹਿਸਾਬ ਦੇ ਨਾਲ ਵਣਜਾਰੇ ਇਸ ਧਰਤੀ ਤੇ ਵਿਚਰਦੇ ਨੇ। ਕੁਝ ਪ੍ਰਚਾਰ ਦੀ ਕਮੀ ਕਰਕੇ ਅਸੀਂ ਅਗਲੇ ਮੈਸੇਜ ਉਹਨਾਂ ਤੱਕ ਨਹੀਂ ਪਹੁੰਚਾ ਪਾਏ, ਪਰ ਲੱਖਾਂ ਦੀ ਗਿਣਤੀ ਦੇ ਵਿੱਚ ਵਣਜਾਰੇ ਨੇ ਪਿਆਰਿਓ, ਜਿਹੜੇ ਗੁਰੂ ਨਾਨਕ ਨੂੰ ਹੀ ਆਪਣਾ ਈਸ਼ਟ ਮੰਨਦੇ ਨੇ, ਧੰਨ ਗੁਰੂ ਨਾਨਕ ਜਪਦੇ ਨੇ। ਸਿਕਲੀ ਘਰ ਉਹ ਰੰਗੀਆਂ ਰੂਹਾਂ ਵੀ ਗੁਰੂ ਨਾਨਕ ਨੂੰ ਹੀ ਧਿਆਉਂਦੀਆਂ ਨੇ। ਉਹ ਕਰੋੜਾਂ ਦੀ ਗਿਣਤੀ ਦੇ ਵਿੱਚ ਸਿੰਧੀ ਭਰਾ ਨੇ, ਸਿੰਧੀ। ਮੈਂ ਉਲਾਸਨਗਰ ਜਾਣਾ, ਹੁਣ ਗਏ ਸਾਂ 8 ਤਰੀਕ ਨੂੰ, 7 ਦੀ ਰਹਿਣ ਸਭਾਈ ਸੀ ਅੰਮ੍ਰਿਤਸਰ, 8 ਰਾਤ ਦਾ ਉੱਥੇ ਪ੍ਰੋਗਰਾਮ ਸੀ ਉਲਾਸਨਗਰ। ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ, ਲੱਖਾਂ ਦੀ ਤਾਦਾਦ ਦੇ ਵਿੱਚ ਪਿਆਰਿਓ। ਉਹ ਪ੍ਰਭਾਤ ਫੇਰੀ ਜਦੋਂ ਕੱਢਦੇ ਨਾ ਅੰਮ੍ਰਿਤ ਵੇਲੇ, ਲੱਖਾਂ ਦੀ ਤਾਦਾਦ ਵਿੱਚ ਸੰਗਤ ਹੁੰਦੀ, ਸਭ ਨੇ ਰੁਮਾਲ ਬੰਨੇ ਹੁੰਦੇ। ਰਾਤੀ ਜਦੋਂ ਅਸੀਂ ਕੀਰਤਨ ਦੀ ਹਾਜ਼ਰੀ ਭਰੀ, ਲੱਖਾਂ ਹੀ ਸਿੰਧੀ ਬੈਠੇ ਨੇ, ਲੱਖਾਂ ਹੀ ਰੁਮਾਲ ਪਾ ਕੇ ਤੇ ਇੱਕੋ ਚੀਜ਼ ਜਪਦੇ ਨੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਲੱਖਾਂ ਸਿੰਧੀ ਗੁਰੂ ਨਾਨਕ ਦੇ ਆਸ਼ਿਕ ਨੇ, ਲੱਖਾਂ ਸਿੰਧੀ ਹਾਂਜੀ। ਹਜ਼ਾਰਾਂ ਤਿੱਬਤੀ ਗੁਰੂ ਨਾਨਕ ਨੂੰ ਧਿਆਉਂਦੇ ਨੇ, ਤਿੱਬਤੀ। ਆ ਮੇਰੇ ਨਾਲ ਖੁਦ ਚਾਂਸ ਬੀਤਿਆ ਸੀ, ਤਿੱਬਤ ਤੋਂ ਆਏ 2-4 ਸਰੀਰ ਤੇ ਮੇਰੇ ਕੋਲ ਆ ਕੇ ਪਤਾ ਮੈਨੂੰ ਕੀ ਕਹਿੰਦੇ, ਇਹ 15-16 ਸਾਲ ਪੁਰਾਣੀ ਗੱਲ ਹੈ। ਮੈਨੂੰ ਆ ਕੇ ਕਹਿੰਦੇ ਐਵੇਂ ਮਾਣ ਜਿਹਾ ਨਾ ਕਰਿਓ, ਗੁਰੂ ਨਾਨਕ ਤੁਹਾਡਾ, ਗੁਰੂ ਨਾਨਕ ਸਾਡਾ ਵੀ ਹੈ। ਉਹ ਤਿੱਬਤੀ ਕਹਿਣ ਲੱਗੇ, ਕਹਿੰਦੇ ਸਾਨੂੰ ਨਹੀਂ ਪਤਾ ਤੁਹਾਡਾ ਪਿਆਰ ਕਿਹੋ ਜਿਹਾ ਗੁਰੂ ਨਾਨਕ ਪ੍ਰਤੀ, ਪਰ ਕਹਿੰਦੇ ਸਾਡਾ ਪਿਆਰ ਇੰਨਾ ਹੈ ਗੁਰੂ ਨਾਨਕ ਨਾਲ, ਅਸੀਂ ਹਰ ਕੰਮ ਗੁਰੂ ਨਾਨਕ ਜੀ ਨੂੰ ਪੁੱਛ ਕੇ ਕਰਦੇ ਹਾਂ, ਪੁੱਛ ਕੇ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਸਾਰੇ ਕੰਮ ਗੁਰੂ ਨਾਨਕ ਕੋਲੋਂ ਪੁੱਛ ਕੇ, ਕਿ ਗੁਰੂ ਨਾਨਕ ਸਾਹਿਬ ਆ ਕੇ ਤੁਹਾਨੂੰ ਜਵਾਬ ਦੇਣ ਦੇ ਪ੍ਰਤੱਖ ਰੂਪ 'ਚ, ਆ ਕਰੋ ਇਹ ਨਾ ਕਰੋ, ਕਿਵੇਂ ਪੁੱਛਦੇ ਹੋ? ਕਹਿੰਦੇ ਸਾਡੇ ਤਿੱਬਤ ਦੇ ਵਿੱਚ ਦਰਿਆਏ ਸਿੰਧ, ਤੇ 15-16 ਜਾਂ ਇਸ ਤੋਂ ਵੀ ਪੁਰਾਣੀ ਗੱਲ ਹੋਏਗੀ, ਸਾਲ ਇਹਨੇ ਬੀਤ ਚੁੱਕੇ ਨੇ। ਕਹਿੰਦੇ ਲੱਖ ਤੱਕ ਪਾਣੀ ਹੈ ਉਹਦੇ 'ਚ। ਕਹਿੰਦੇ ਅਸੀਂ ਜਦੋਂ ਕੋਈ ਕੰਮ ਦੀ ਦੁਚਿੱਤੀ ਬਣਦੇ ਨਾ, ਡਬਲ ਮਾਈਂਡਡ ਹੋ ਜਾਏ ਕੰਮ, ਇੱਥੇ ਆਪਣੀ ਲੜਕੀ ਦਾ ਵਿਆਹ ਕਰੀਏ ਨਾ ਕਰੀਏ, ਰਿਸ਼ਤਾ ਕਰੀਏ ਨਾ ਕਰੀਏ, ਇਹ ਮਕਾਨ ਲਈਏ ਨਾ, ਕਹਿੰਦੇ ਜਦੋਂ ਇਦਾਂ ਡਬਲ ਮਾਈਂਡਡ ਕੰਮ ਹੋ ਜਾਏ ਨਾ, ਮਨ ਫੈਸਲਾ ਨਾ ਲੈ ਪਾਵੇ, ਕਹਿੰਦੇ ਅਸੀਂ ਦਰਿਆਏ ਸਿੰਧ ਵਿੱਚ ਉਤਰ ਜਾਂਦੇ ਹਾਂ। ਕਹਿੰਦੇ ਸਾਡੀ ਆਸਥਾ ਹੈ, ਕਣ ਕਣ ਦੇ ਵਿੱਚ ਗੁਰੂ ਨਾਨਕ ਵਰਤ ਰਿਹਾ, ਨਿਰੰਕਾਰ ਹੈ ਗੁਰੂ ਨਾਨਕ, ਕਣ ਕਣ 'ਚ ਵਸ ਰਿਹਾ। ਤੇ ਕਹਿੰਦੇ ਅਸੀਂ ਆਸਥਾ ਦੇ ਨਾਲ ਉਹ ਪਾਣੀ 'ਚ ਉਤਰਦੇ ਆ, ਤੇ ਕਹਿੰਦੇ ਉਸ ਪਾਣੀ ਦੇ ਵਿੱਚ ਨਾ 2 ਰੰਗ ਦੇ ਪੱਥਰ ਨੇ, ਕਾਲੇ ਵੀ ਤੇ ਚਿੱਟੇ ਵੀ, ਛੋਟੇ ਛੋਟੇ ਪੱਥਰ ਨੇ। ਕਹਿੰਦੇ ਅਸੀਂ ਅਰਦਾਸ ਕਰਦੇ ਆ, हे ਗੁਰੂ ਨਾਨਕ ਸਾਹਿਬ, ਇਹ ਫਲਾਣੇ ਕੰਮ ਦੇ ਕਰਕੇ ਅੰਦਰ ਦੁਚਿੱਤੀ ਬਣ ਗਈ ਏ, ਸਾਡੀ ਤੁਹਾਡੇ ਅੱਗੇ ਅਰਦਾਸ ਹੈ, ਕਿਰਪਾ ਕਰੋ ਸਾਨੂੰ ਜਵਾਬ ਦਿਓ, ਅਸੀਂ ਇਹ ਕੰਮ ਕਰੀਏ ਕਿ ਨਾ ਕਰੀਏ। ਕਹਿੰਦੇ ਅਰਦਾਸ ਕਰਕੇ ਅਸੀਂ ਬਿਨਾਂ ਵੇਖਿਆ ਨਦੀ ਦੇ ਵਿੱਚ ਹੱਥ ਪਾਉਨੇ ਆ। ਕਹਿੰਦੇ ਜਿਹੜਾ ਪੱਥਰ ਸਾਡੇ ਹੱਥ ਵਿੱਚ ਆਉਂਦਾ ਹੈ, ਗੁਰੂ ਨਾਨਕ ਜੀ ਦਾ ਜਵਾਬ ਸਮਝਦੇ ਆ। ਮੈਂ ਕਿਹਾ ਕਿਵੇਂ? ਕਹਿੰਦੇ ਜੇ ਪੱਥਰ ਆ ਜਾਏ ਚਿੱਟੇ ਰੰਗ ਦਾ, ਅਸੀਂ ਸਮਝਦੇ ਗੁਰੂ ਨਾਨਕ ਨੇ ਹਾਂ ਕਰਤੀ, ਤੇ ਜੇ ਕਾਲੇ ਰੰਗ ਦਾ ਆ ਜਾਏ, ਅਸੀਂ ਸਮਝਦੇ ਗੁਰੂ ਨਾਨਕ ਜੀ ਨੇ ਨਾ ਕਰਤੀ ਹੈ। ਤੇ ਕਹਿੰਦੇ ਸਾਡਾ ਐਡਾ ਭਰੋਸਾ ਹੈ, ਜਿਸ ਕੰਮ ਦੇ ਵਿੱਚ ਗੁਰੂ ਨਾਨਕ ਨੇ ਨਾ ਕਰਦੀ ਨਾ, ਕਾਲਾ ਪੱਥਰ ਆਇਆ ਹੱਥ 'ਚ ਸਾਡੇ, ਕਹਿੰਦੇ ਭਾਵੇਂ ਲੱਖਾਂ ਦਾ ਨੁਕਸਾਨ ਹੋ ਜਾਏ, ਅਸੀਂ ਉਹ ਕੰਮ ਨਹੀਂ ਕਰਦੇ, ਕਿਉਂਕਿ ਸਾਡਾ ਭਰੋਸਾ ਹੈ ਅੱਜ ਜੇ ਲੱਖਾਂ ਦਾ ਨੁਕਸਾਨ ਹੋ ਰਿਹਾ ਤੇ ਕਰੋੜਾਂ ਅਰਬਾਂ ਗੁਰੂ ਨਾਨਕ ਨੇ ਸਾਨੂੰ ਦੇ ਵੀ ਦੇਣੇ ਨੇ, ਕਿਉਂਕਿ ਉਹਦੇ ਹੁਕਮ ਨੂੰ ਮੰਨ ਰਹੇ ਆ, ਉਹਦੇ ਹੁਕਮ 'ਚ ਚੱਲ ਰਹੇ ਆ। ਤੇ ਜਿਸ ਕੰਮ ਵਿੱਚ ਹਾਂ ਆ ਜੇ, ਕਹਿੰਦੇ ਉਹ ਕੰਮ ਤੋਂ ਅਸੀਂ ਰੁਕਦੇ ਨਹੀਂ, ਭਾਵੇਂ ਜਾਣ ਦੀ ਬਾਜੀ ਕਿਉਂ ਨਾ ਲੱਗ ਜੇ, ਪਤਾ ਇਹਦੇ 'ਚ ਭਲਾ ਹੀ ਛੁਪਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਹਜ਼ਾਰਾਂ ਤਿੱਬਤੀ ਵੀ हे ਗੁਰੂ ਨਾਨਕ ਤੇਰੇ ਆਸ਼ਿਕ ਨੇ, ਹਜ਼ਾਰਾਂ ਤਿੱਬਤੀ ਵੀ। ਹਾਂਜੀ ਅਸੀਂ ਤੇ ਪਿਓ ਦੇ ਹੀ ਆ, ਹਾਂਜੀ ਅਸੀਂ ਤੇ ਕਹਿਣਾ ਹੀ ਕਹਿਣਾ ਗੁਰੂ ਨਾਨਕ, ਧੰਨ ਗੁਰੂ ਨਾਨਕ। ਮੈਂ ਗੁਰੂ ਰਾਮਦਾਸ ਕਹਿਣਾ, ਜੋਤ ਉਹੀ ਹੈ, ਰੂਪ ਵੱਖਰੇ ਨੇ, ਜੋਤ ਤੇ ਉਹੀ ਹੈ।
कोई गुरु नानक कह ले, कोई गुरु रामदास कह ले, कोई गुरु गोबिंद सिंह साहब कह ले, कोई धन गुरु ग्रंथ साहब कह ले, जोत ते वही है, रूप ही बदले ने। रूप मैनू चौथे रूप नाल प्यार है, मुहब्बत है, बड़ी ताकत है, बड़ी ताकत। असी ते बापू दे आ, असी ते जपना ही है। और दूजियां कौमां वाले भी गुरु नानक नू अपना ईष्ट मनदे। भाई गुरदास जी कहंदे कई हिंदू वीरां दी एडी भावना है गुरु नानक दे उत्ते, वो कहंदे गुरु नानक दा नाम ले लिया ना, आही गंगा ते जाना साडा हो गया, आही बनारस ते जाना हो गया। एडी भावना, कमाल कमाल। मैं सच कह रहा, साडे कई सिख वीर हो सकदा पिछे होण, कई हिंदू वीर गुरु नानक दे आशिक साडे तो भी ज्यादा ने। साडे बच्चियां नू उन्नी बाणी कंठ नहीं होनी जेड़े सिंधियां दे बच्चियां नू बाणी कंठ, हिंदुआं दे बच्चियां नू बाणी कंठ। मैं अपनी अखां नाल वेखिया। एक एक गल गुरु दी हजूरी च करने। अमृत वेला असी नहीं संभालिया कईयां ने, पर मैं लखां हिंदू लखां सिंधी विखा सकदा जेड़े रोज 3 वजे अमृत वेले उठदे ने, बस धन गुरु नानक जपदे ने। दसो लखां ही आशिक ने तेरे, लखां ही। बड़ियां तेरियां सुहागणा ने, ओ कदी भी ये मेरी बेनती, ये जिन्नियां सुहागणा तुरदियां ना, किसे दा दिल ना दुखायो। पता नहीं किदे नाल गुरु नानक चलदा है। आखो वाहिगुरू जी, कोई पता नहीं किदे नाल ओ वरत रहा। कोई गुरु ग्रंथ साहिब जी दी ताबियां बैठा बाणी पढ़ रहा, सहज पाठ कर रहा, घर विच पानी पढ़ रहा, ओ भुल के भी नरादरी ना कर, की पता गुरु नानक ओदे नाल ही वरतदा होवे। कोई कीर्तन कर रहा है, कोई कीर्तन सुन रहा है, ओ कोई सड़क दे उत्ते तुरिया जा रहा सादे जे कपड़े पा के, तू ओदे कपड़ियां वल वेख के किते ओदी नरादरी ना करी, की पता गुरु नानक इहदे नाल ही चलदा होवे। सुहागणा ते ओदियां बड़ियां ने, बड़ियां। पता नहीं किहड़ी ओनू चंगी लग रही है, किहड़ी भा रही है, कोई पता नहीं। इस करके किसे भी सुहागण दी निंदिया ना कर, किसे भी नाम जपण वाले नू बुरा ना कह, बुरा ना कह, सब दा सत्कार कर। गुरु नानक ने सानू आ सिखाया। मैं जिहड़ी गल कर रहा प्यारिओ, तिब्बती भी तैनू गा रहे, हिंदू भी तैनू गा रहे, मुसलमान भी तैनू गा रहे, सिख भी तैनू गा रहे, सिंधी भी तैनू गा रहे, बनजारे भी तैनू गा रहे, सिकली घर भी तैनू गा रहे। गल इथों तक सीमित नहीं, वो देवते भी तैनू गा रहे ने। गुरु नानक साईं, देवते भी तैनू गाउंदे ने। करतारपुर दा जिक्र है, भाई सैदा की तकिया, गुरु नानक साहब ना रावी दे किनारे बैठे ने, अपने स्वरूप दे ध्यान दे विच जुड़िया पिया निरंकार। गुरु नानक अब अपने स्वरूप दे ध्यान विच जुड़े, ते भाई सैदे दे अंदर इन्नी गल आ गई, लगदा गुरु नानक जल देवते दी आराधना कर रहे ने। हुण अगला दिन चढ़िया ना, काली नाल भजिया जावे, काली नाल कि मैं जल देवते दी आराधना करनी है। अमृत वेले उठ के ते एकदम की वेखदा, पिछों किसे ने आवाज मारी। धरती दे उत्ते उस शरीर दा परछावां नहीं पै रहा। आवाज मारी, भी किधर जा रहे हैं, किधर जा रहे हैं? कहंदा मैं जा रहा जल देवते दी आराधना करन। कहंदा मैं ही जल देवता वां। अच्छा, मैं ते तेरी आराधना करन जा रहा, तू किधर जा रहा है? कहंदा मैनू पता लगा, और रावी दे किनारे ते आप निरंकार गुरु नानक आया धरती ते, जेड़ा वो रावी दे कंडे ते चौंकड़ा मार के बैठा, मैं ओदे दर्शन करन जा रहा कि मेरे भी चंगे भाग बन जाण। बोले सो निहाल सतਿ श्री अकाल। मैं भी बड़िया भागा वाला बन जा, उस गुरु नानक दे दर्शन करके मैं जा रहा उधर। उदों भाई सैदे दियां अखां खुलियां, हो मैं ते जल देवते दी आराधना करन जा रहा, ये ते गुरु नानक नूं आराधदा। वो देवते भी तैनू गा रहे ने, राकश भी तैनू ही गा रहे ने, चंगी बुद्धि वाले भी तैनू गा रहे, मंदी बुद्धि वाले। हुण कौडा राकश कोई देवता थोड़ी, राकश ही है ना, राकश ही है ना।
ਬੰਦਿਆਂ ਨੂੰ ਤਲ ਤਲ ਕੇ ਖਾਂਦਾ। ਪਰ ਜਦੋਂ ਗੁਰੂ ਨਾਨਕ ਨੇ ਆਪਣੀ ਪਿਆਰ ਦੀ ਦ੍ਰਿਸ਼ਟੀ ਪਾਈ, ਉਹ ਰਾਖਸ਼ੀ ਬੁੱਧੀ ਨੂੰ ਛੱਡ ਗਿਆ, ਤਿਆਗ ਗਿਆ, ਤੇ ਉਹ ਵੀ ਧੰਨ ਗੁਰੂ ਨਾਨਕ ਜਪਣ ਲੱਗ ਪਿਆ। ਬਾਬਾ ਰਾਕਸ਼ ਵੀ ਤੈਨੂੰ ਹੀ ਗਾ ਰਹੇ ਨੇ। ਤੇ ਗੱਲ ਇੱਥੋਂ ਤੱਕ ਸੀਮਤ ਨਹੀਂ। ਜੜ ਜੂਨਾ ਹੁੰਦੀਆਂ ਜਿਵੇਂ ਪੱਥਰ ਨੇ, ਉਹ ਜੜ ਜੂਨਾ ਵੀ ਗੁਰੂ ਨਾਨਕ ਤੈਨੂੰ ਆਰਾਧਦੀਆਂ। ਪੱਥਰ ਹੀ ਹੈ ਨਾ ਪੰਜਾ ਸਾਹਿਬ, ਉਹ ਪੱਥਰ ਦੇ ਉੱਤੇ ਹੱਥ ਦਾ ਨਿਸ਼ਾਨ ਹੈ ਨਾ ਬਾਬੇ ਦਾ। ਉਹ ਦੱਸੋ ਪੱਥਰ ਕਹਿੰਦਾ ਨਹੀਂ ਹੋਏਗਾ ਮੈਂ ਤੇ ਸੀ ਪੱਥਰ, ਪਰ ਜਦੋਂ ਦਾ ਗੁਰੂ ਨਾਨਕ ਨੇ ਪੰਜਾ ਲਾਇਆ ਮੇਰੀ ਵੀ ਪੂਜਾ ਹੋਣ ਲੱਗ ਪਈ। ਸੰਗਤਾਂ ਵੇਖੋ, ਜਿੱਥੇ ਮਹਾਰਾਜ ਦੇ ਪੰਜੇ ਦਾ ਨਿਸ਼ਾਨ ਹੈ ਨਾ, ਉੱਥੇ ਆਪਣਾ ਹੱਥ ਲਾ ਕੇ ਮੱਥੇ ਤੇ ਲਾਉਂਦੀਆਂ ਨੇ ਉਹ ਵਾਈਬ੍ਰੇਸ਼ਨ ਨੂੰ, ਉਸ ਚੀਜ਼ ਨੂੰ, ਕਿ ਸਾਡੇ ਵੀ ਭਾਗ ਬਣ ਜਾਣ। ਹੁਣ ਗੁਰੂ ਨਾਨਕ ਜੀ ਦਾ ਜਦੋਂ ਪੰਜਾ ਲੱਗਾ, ਉਹ ਪਿੰਗਲ ਕੇ ਮੋਮ ਬਣਿਆ ਤਾਂ ਹੀ ਪੰਜਾ ਲੱਗਾ ਹੈ ਨਾ, ਪੱਥਰ ਤੇ ਥੋੜੀ ਲੱਗ ਸਕਦਾ ਹੈ। ਇਹ ਗੁਰੂ ਨਾਨਕ ਸਾਈਂ, ਪੱਥਰ ਵੀ ਤੈਨੂੰ ਗਾ ਰਹੇ, ਦੇਵਤੇ ਵੀ ਤੈਨੂੰ ਗਾ ਰਹੇ, ਰਾਕਸ਼ ਵੀ ਤੈਨੂੰ ਗਾ ਰਹੇ, ਸਾਰੀ ਬਨਸਪਤੀ ਵੀ ਤੈਨੂੰ ਗਾ ਰਹੀ ਹੈ। ਰੀਠਾ ਸਾਹਿਬ ਚਲੇ ਜਾਓ, ਦਰਖਤ ਉਹ ਰੀਠੇ ਦਾ, ਜਿਹਨੂੰ ਕੋਈ ਪੁੱਛ ਕੇ ਰਾਜੀ ਨਹੀਂ। ਰੀਠੇ ਕੌੜੇ ਨੇ ਜ਼ਹਿਰ ਵਰਗੇ, ਕੋਈ ਖਾ ਕੇ ਰਾਜੀ ਨਹੀਂ। ਅੱਜ ਸੰਗਤਾਂ ਪ੍ਰਸ਼ਾਦ ਦਿੰਦੀਆਂ ਨੇ, ਰੀਠਾ ਸਾਹਿਬ ਤੋਂ ਪ੍ਰਸ਼ਾਦ ਆਇਆ ਜੀ ਲੈ ਲਓ, ਬੜੇ ਮਿੱਠੇ ਨੇ। ਦੱਸੋ ਉਹ ਬਨਸਪਤੀ, ਉਹ ਰੀਠਾ, ਉਹ ਰੀਠੇ ਦਾ ਦਰਖਤ ਗੁਰੂ ਨਾਨਕ ਨੂੰ ਨਹੀਂ ਗਾ ਰਿਹਾ ਕਿ ਮੇਰੇ ਵਿੱਚ ਤੇ ਕੋਈ ਚੀਜ਼ ਹੈ ਹੀ ਨਹੀਂ ਸੀ ਚੰਗੀ ਜਿਹਦੇ ਕਰਕੇ ਲੋਕ ਮੇਰੇ ਕੋਲ ਆਉਣ। ਬਸ ਗੁਰੂ ਨਾਨਕ ਤੂੰ ਤਰਸ ਕੀਤਾ, ਮੇਰੀ ਛਾਵੇਂ ਆ ਕੇ ਬਹਿ ਗਿਆ, ਮੈਨੂੰ ਇਹੋ ਜਿਹਾ ਤੂੰ ਭਾਗਾਂ ਵਾਲਾ ਬਣਾਤਾ, ਇਹੋ ਜਿਹਾ ਭਾਗਾਂ ਵਾਲਾ ਬਣਾਤਾ ਕਿ ਮੇਰਾ ਵੀ ਲੋਕ ਅੱਜ ਪ੍ਰਸ਼ਾਦ ਦੇਣ ਲੱਗ ਪਏ ਨੇ। ਹਰ ਕੋਈ ਗੁਰੂ ਨਾਨਕ ਨੂੰ ਗਾ ਰਿਹਾ, ਹਰ ਕੋਈ। ਤੇ ਇਹ ਮੇਰੀ ਸਨਿਮਰ ਬੇਨਤੀ ਹੈ ਪਿਆਰਿਓ, ਅੰਦਰੋਂ ਗੁਰੂ ਦੇ ਬਣ ਜਾਓ। ਜਗ੍ਹਾ ਜਗ੍ਹਾ ਤੇ ਭਟਕਣਾ ਛੱਡੋ ਜੀ, ਜਗ੍ਹਾ ਜਗ੍ਹਾ ਤੇ। ਪੱਤਿਆਂ ਨੂੰ ਪਾਣੀ ਨਾ ਦਿਓ, ਜੜ ਨੂੰ ਪਾਣੀ ਦਿਓ। ਜਦੋਂ ਜੜ ਨੂੰ ਪਾਣੀ ਦਿਓਗੇ, ਪੱਤਿਆਂ ਤੱਕ ਆਪੇ ਪਹੁੰਚੇਗਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਅੰਦਰੋਂ ਗੁਰੂ ਨਾਨਕ ਦੇ ਬਣੀਏ। ਕੀਰਤਨ ਦੀ ਹੁਣ ਸਮਾਪਤੀ ਹੈ। ਕੀਰਤਨ ਕਰਦਿਆਂ ਜਿੰਨੀਆਂ ਭੁੱਲਾਂ ਹੋਈਆਂ ਬਖਸ਼ ਦੇਣੀਆਂ, ਗੱਲਾਂ ਜਿਹੜੀਆਂ ਚੰਗੀਆਂ ਲੱਗੀਆਂ, ਅੱਛੀਆਂ ਲੱਗੀਆਂ ਨੇ, ਉਹ ਆਪਣੇ ਹਿਰਦੇ 'ਚ ਜ਼ਰੂਰ ਵਸਾਇਓ। ਜੇ ਕੋਈ ਗੱਲ ਚੰਗੀ ਨਹੀਂ ਲੱਗੀ, ਉਹ ਮੇਰੀ ਭੁੱਲ ਸਮਝ ਕੇ ਬਖਸ਼ ਦੇਣਾ, ਇਹ ਬੇਨਤੀ ਹੈ। ਬਾਕੀ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਆਪ ਜੀ ਦੀ ਮਾਇਆ, ਭਾਈ ਸਾਹਿਬ ਜੀ ਗੁਰਿਕਬਾਲ ਸਿੰਘ ਜੀ ਦੀਆਂ ਸੀਸਾਂ, ਪ੍ਰੇਰਨਾ ਦਾ ਸਦਕਾ ਵਿਧਵਾ ਬੀਬੀਆਂ ਦੇ ਮੁਖ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਹੈ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਚੱਲ ਰਿਹਾ, ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ ਹੁੰਦੀ ਉੱਥੇ। ਨਾਲ ਪਿਆਰਿਓ ਦਾਤਾ ਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਤੇ ਦੁਨਿਆਵੀ ਪੜ੍ਹਾਈ ਵੀ। ਉਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਡਿਜੀਟਲ ਐਕਸਰੇ 150 ਰੁਪਏ 'ਚ ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ। ਇਸ ਤੋਂ ਇਲਾਵਾ ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, 2 ਸਾਲਾਂ ਦਾ ਲੜਕਿਆਂ ਦਾ ਗੁਰਮਤਿ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਇਹ ਸਭ ਕੁਝ ਉੱਥੇ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਸੇ ਸਥਾਨ ਤੇ ਰਾਮ ਤੀਰਥ ਰੋਡ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਉਸ ਗੱਡੀ ਦੁਆਰਾ ਵੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਨਵੀਂ ਸੇਵਾ ਇੱਕ ਸ਼ੁਰੂ ਕਰਵਾਈ ਬਾਪੂ ਜੀ ਨੇ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਸਾਡੇ ਰਾਮ ਤੀਰਥ ਰੋਡ ਦੇ ਨੇੜੇ ਪਿੰਡਾਂ ਵਿੱਚ ਇਹੋ ਜਿਹੇ ਬਜ਼ੁਰਗ ਨੇ, ਬੱਚੇ ਉਹਨਾਂ ਨੂੰ ਪੁੱਛਦੇ ਨਹੀਂ, ਘਰੋਂ ਕੱਢ ਦਿੱਤਾ ਹੈ, ਸਿਰ ਦੇ ਉੱਤੇ ਛੱਤ ਵੀ ਨਹੀਂ, ਕਮਾਈ ਦਾ ਸਾਧਨ ਨਹੀਂ, ਤੇ 2 ਵੇਲੇ ਦਾ ਪ੍ਰਸ਼ਾਦਾ ਟਿਫਨ ਦੇ ਵਿੱਚ ਪੈਕ ਕਰਕੇ ਉਹਨਾਂ ਬਜ਼ੁਰਗਾਂ ਦੇ ਘਰ ਵਿੱਚ ਪਹੁੰਚਾਇਆ ਜਾ ਰਿਹਾ ਹੈ। ਇਹ ਨਵਾਂ ਉਪਰਾਲਾ ਬਾਪੂ ਜੀ ਨੇ ਕਰਵਾਇਆ। ਦੁਪਹਿਰ ਦਾ ਪ੍ਰਸ਼ਾਦਾ ਤੇ ਰਾਤ ਦਾ ਪ੍ਰਸ਼ਾਦਾ, 2 ਵੇਲੇ ਦਾ ਪ੍ਰਸ਼ਾਦਾ ਉਸ ਟਿਫਨ ਵਿੱਚ ਪੈਕ ਕਰਕੇ ਪਹੁੰਚਾਉਣ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਅੱਜ ਮੰਨ ਲਓ ਟਿਫਨ ਦੇ ਕੇ ਆਇਆ ਸਾਡਾ ਸੇਵਾਦਾਰ, ਅਗਲੇ ਦਿਨ ਪੁਰਾਣਾ ਟਿਫਨ ਵਾਪਸ ਲੈ ਆਉਂਦਾ ਤੇ ਨਵਾਂ ਟਿਫਨ ਦੇ ਆਉਂਦਾ। ਇਹ ਸੇਵਾ ਵੀ ਨਵੀਂ ਪਿਤਾ ਜੀ ਨੇ ਸ਼ੁਰੂ ਕਰਵਾਈ। ਹਰ ਪੱਖ ਤੋਂ ਤੁਹਾਡੀ ਸਪੋਰਟ ਦੀ, ਅਸੀਸ ਦੀ ਲੋੜ ਹੈ। ਨਾਲ ਦੀ ਜਗ੍ਹਾ ਤੇ ਜੀ ਦੇ ਆ ਪ੍ਰਮਾਨ ਪਾਰਕ ਦੀ ਉਸਾਰੀ ਚੱਲ ਰਹੀ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਸਰਾਂ ਵੀ, ਤੇ ਨਾਲ ਗੁਰਦੁਆਰਾ ਸਾਹਿਬ। ਤੀਜਾ ਯੂਨਿਟ 25000 ਗਜ ਜਗ੍ਹਾ ਜਿਹੜੀ ਬਖਸ਼ੀ ਬਟਾਲਾ ਰੋਡ ਮਾਰਨ ਨੇ, ਜਿੱਥੇ ਸਕੂਲ ਤੇ ਹਸਪਤਾਲ ਦੀ ਉਸਾਰੀ ਸ਼ੁਰੂ ਹੋਣ ਜਾ ਰਹੀ।
ਉਹ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ, ਇੱਕ 2-2 5-5 ਗੱਜ ਦੀ ਸੇਵਾ ਵੀ ਕਰੋ। ਮਾਰਚ ਦੇ ਮਹੀਨੇ ਰਜਿਸਟਰੀ ਉਹਦੀ, ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਤੇ ਰੋਜ਼ ਚੱਲਦੀਆਂ ਨੇ, ਸਕਰੀਨਸ਼ਾਟ ਲੈ ਲਿਆ ਕਰੋ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਘਲਾਉਣੀ। ਮੈਂ 113 ਯੂਨਿਟ ਕਹਿਣਾ ਪਿਆਰਿਓ, ਇਹ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਕਿਸੇ ਵੀ ਦਿਨ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ, ਤੁਹਾਨੂੰ ਸ਼ਾਂਤੀ ਮਿਲੇਗੀ। ਸ਼ੁਕਰ ਹੈ ਸਾਡੇ ਦਿੱਤੇ 5 ਰੁਪਏ ਵੀ ਸਹੀ ਟਿਕਾਣੇ ਤੇ ਲੱਗ ਰਹੇ ਨੇ, ਤੁਹਾਨੂੰ ਸ਼ਾਂਤੀ ਮਿਲੇਗੀ, ਸ਼ਾਂਤੀ। ਤੇ ਇਹ ਪੱਕੇ ਮਹੀਨਾਵਾਰੀ ਡੋਨਰ ਬਣੋ ਔਰ ਸਾਡਾ ਜਿਹੜਾ YouTube ਚੈਨਲ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਮੇਰੀ ਬੇਨਤੀ ਹੈ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਿਓ। 2 ਬੇਨਤੀਆਂ ਅੱਧੇ ਮਿੰਟ 'ਚ ਕਰਕੇ ਆਪਾਂ ਸਮਾਪਤੀ ਕਰ ਰਹੇ ਹਾਂ। 27 ਜਨਵਰੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਉਣਾ ਆਪਾਂ। ਉਸੇ ਸਬੰਧ 'ਚ ਇੱਕ ਪ੍ਰੇਮੀ ਜਿਹੜਾ ਪਰਿਵਾਰਕ ਮੈਂਬਰ ਬਣਿਆ, ਇੱਕ ਸਹਿਜ ਪਾਠ ਹਰ ਮਹੀਨੇ ਕਰੇ। ਇਹ ਨਹੀਂ ਕਰ ਸਕਦੇ 2-2 ਸੁਖਮਨੀ ਸਾਹਿਬ ਰੋਜ਼ ਕਰੋ, ਇਹ ਨਹੀਂ ਕਰ ਸਕਦੇ 10 ਜਪਜੀ ਸਾਹਿਬ ਰੋਜ਼ ਕਰੋ, ਇਹ ਨਹੀਂ ਕਰ ਸਕਦੇ 50 ਚੌਪਈ ਸਾਹਿਬ ਦੇ ਪਾਠ ਰੋਜ਼ ਜ਼ਰੂਰ ਕਰੋ, ਇਹ ਵੀ ਨਹੀਂ ਕਰ ਸਕਦੇ 6 ਮਾਲਾ ਮੂਲ ਮੰਤਰ ਦੀਆਂ ਫੇਰੋ। ਜਿਹੜਾ ਇਹਨਾਂ ਵੀ ਅਨਪੜ੍ਹ ਨਹੀਂ ਕਰ ਸਕਦਾ ਮੂਲ ਮੰਤਰ, 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ 108 ਨਾਣੇ ਵਾਲੀਆਂ ਫੇਰਨੀਆਂ ਰੋਜ਼ ਕਾਪੀ ਦੇ ਉੱਤੇ ਲਿਖੀ ਚੱਲੋ। ਤੇ ਪਿਆਰਿਓ 25-26 ਜਨਵਰੀ ਦੇ ਕਰੀਬ ਅਜੇ 3 ਮਹੀਨੇ ਪਏ ਨੇ, ਤੁਹਾਡੇ ਕੋਲੋਂ ਅਸੀਂ ਗਿਣਤੀ ਲਵਾਂਗੇ, ਟੀਵੀ ਚੈਨਲ ਦੇ ਉੱਤੇ ਨੰਬਰ ਚੱਲ ਜਾਣਗੇ। ਤੇ ਵੱਡੀ ਗਿਣਤੀ ਵਿੱਚ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਅਸੀਂ ਬਾਣੀ ਦੀ ਭੇਟਾ ਦੇਣੀ, ਤੇ ਵੱਡੀ ਗਿਣਤੀ 'ਚ ਬਾਬਾ ਦੀਪ ਸਿੰਘ ਜੀ ਨੇ ਲੋਕ ਪਰਲੋਕ ਦੇ ਸੁੱਖ ਸਾਨੂੰ ਦੇਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਪ੍ਰੇਮੀ ਇਹੋ ਜਿਹੇ ਬੈਠੇ ਜਿਨ੍ਹਾਂ ਨੇ ਨਿਤਨੇਮ ਸ਼ੁਰੂ ਕਰ ਦਿੱਤਾ ਹੈ ਵਾਲਾ ਬਾਬਾ ਦੀਪ ਸਿੰਘ ਜੀ, ਵਾਹ 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 ਵਾਹ। ਇੱਕ ਜਕਾਰਾ ਲਾ ਦਿਓ ਭੈਣਾ। ਸਤਿ ਸ੍ਰੀ ਅਕਾਲ। ਇਹ ਜਿੰਨੀਆਂ ਭੈਣਾਂ ਨੇ ਸ਼ੁਰੂ ਕੀਤਾ ਵਧਾਈਆਂ ਨੇ। ਹੁਣ ਅਗਾਂਹ ਜੋੜੋ, 10 ਨੂੰ ਹੋਰ ਪ੍ਰੇਰਨਾ ਕਰੋ। ਕੋਈ ਘਰ 'ਚ ਕੰਮ ਕਰਨ ਵਾਲੀ ਵੀ ਨਾ, ਉਹਨੂੰ ਵੀ ਕਹੋ ਬਈ 2 ਪਾਠ ਹੀ ਭਾਵੇਂ ਕਰ ਲੋ ਜਪਜੀ ਸਾਹਿਬ ਬਾਬਾ ਦੀਪ ਸਿੰਘ ਜਨਮ ਦਿਹਾੜੇ, ਤੇਰੇ ਵੀ ਬੰਧਨ ਕੱਟੇ ਜਾਣਗੇ। ਅੱਜ ਤੂੰ ਕੰਮ ਕਰਦੀ ਏ, ਕੱਲ ਨੂੰ ਕੰਮ ਦੇਣ ਵਾਲੀ ਬਣ ਜਾਏਗੀ। ਆਖੋ ਵਾਹਿਗੁਰੂ ਜੀ। ਘਰ 'ਚ ਬਾਣੀ ਦੀ ਲਹਿਰ ਪਹੁੰਚਾ ਦਿਓ, ਮੇਰੀ ਬੇਨਤੀ। ਬਾਕੀ 26 ਤਰੀਕ ਨੂੰ ਇੱਕ ਨੌਜਵਾਨ ਬੱਚਿਆਂ ਲਈ ਪ੍ਰੋਗਰਾਮ ਰੱਖਿਆ। ਇਹ 26 ਤਰੀਕ ਨੂੰ ਅੰਮ੍ਰਿਤਸਰ ਦੁਪਹਿਰੀ 12 ਤੋਂ 2, 15 ਤੋਂ 40 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰੋਗਰਾਮ ਹੈ। ਨਵੀਂ ਸੋਚ, ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ। ਇਹਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਵੀ ਸੱਦਾ ਦਿੱਤਾ ਹੋਇਆ ਕਿ ਅੱਗੋਂ ਤੁਸੀਂ ਕਿਵੇਂ ਲਾਈਫ 'ਚ ਜੀਣਾ ਹੈ, ਕਿਵੇਂ ਖੁਸ਼ ਰਹਿਣਾ ਹੈ, ਕਿਵੇਂ ਕਾਰੋਬਾਰ ਕਰਨੇ, ਕਿਵੇਂ ਤਰੱਕੀਆਂ ਕਰਨੀਆਂ ਨੇ, ਪਤੀ ਪਤਨੀ ਦੇ ਜਿਹੜੇ ਰੋਜ਼ ਝਗੜੇ ਰਹਿੰਦੇ ਕਿਵੇਂ ਮੁੱਕਣਗੇ। ਇਹੋ ਹੀ ਟੌਪਿਕ ਆਪਾਂ ਬੋਲਣੇ ਨੇ। ਇਹ ਅੱਜ ਕੱਲ ਬਹੁਤ ਕਾਮਨ ਚੀਜ਼ ਹੋ ਗਈ ਹੈ। ਤੇ ਇਹ 12 ਤੋਂ 2 ਦਾ ਪ੍ਰੋਗਰਾਮ ਰੱਖਿਆ ਅੰਮ੍ਰਿਤਸਰ ਗੁਰੂ ਨਾਨਕ ਭਵਨ ਸਿਟੀ ਸੈਂਟਰ। ਜਿਹੜੇ ਪਹੁੰਚ ਸਕੋ, ਕਿਉਂਕਿ ਮੇਰਠ ਤੇ ਅੰਮ੍ਰਿਤਸਰ ਕੋਈ ਦੂਰ ਨਹੀਂ, ਪਿਆਰ ਹੋਵੇ ਤੇ ਵਿਦੇਸ਼ ਵੀ ਦੂਰ ਨਹੀਂ ਲੱਗਦੇ। ਆਖੋ ਵਾਹਿਗੁਰੂ ਜੀ। ਇਹ ਤੇ ਫਿਰ ਦੇਸ਼ ਦੇ ਵਿੱਚ ਆਪਾਂ। ਇਹ ਮੇਰੀ ਬੇਨਤੀ, ਆਪਣਾ ਜਿਹੜਾ ਰਜਿਸਟ੍ਰੇਸ਼ਨ ਆਪਣੀ ਕਰਵਾ ਲਓ। ਸਾਡੇ ਜਿਹੜੇ ਨੰਬਰ ਚੱਲਦੇ ਨੇ ਟੀਵੀ ਸਕਰੀਨ ਦੇ ਉੱਤੇ ਮੈਸੇਜ ਕਰਕੇ ਗੂਗਲ ਦਾ ਜਿਹੜਾ ਲਿੰਕ ਮੰਗਵਾ ਲਓ, ਫਾਰਮ ਫਿਲ ਕਰ ਦਿਓ। ਤੇ ਸਭ ਨੇ ਜਿਹੜੇ ਪਹੁੰਚ ਸਕਦੇ ਜ਼ਰੂਰ ਪਹੁੰਚੋ। ਬੜਾ ਇਹ ਅਹਿਮ ਟੌਪਿਕ ਹੈ। 12 ਤੋਂ 2 ਵਜੇ ਸ਼ਨੀਵਾਰ 26 ਤਰੀਕ ਨੂੰ, 26 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਇਹ ਪ੍ਰੋਗਰਾਮ ਹੋਣ ਜਾ ਰਿਹਾ। ਜਿਹੜੇ ਪਹੁੰਚ ਸਕਦੇ ਜ਼ਰੂਰ ਦਰਸ਼ਨ ਦੇਣਾ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਸ਼ੁਕਰਾਨਾ ਸਮਾਗਮ 7 ਤੋਂ 9 ਵਜੇ ਤੱਕ, ਰਾਤ 7 ਤੋਂ 9 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। ਸਭ ਨੂੰ ਪਤਾ ਹੈ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ। ਸਾਰੇ ਆਓ ਵਹੀ ਨਾ ਕੱਤ ਕੇ ਜੋ ਪਿਤਾ ਜੀ ਸਾਨੂੰ ਦਾਤਾਂ ਦਿੰਦੇ ਨੇ, ਹਰ ਮਹੀਨੇ ਅਸੀਂ ਉਹਨਾਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਸਮਾਗਮ ਕਰਦੇ ਹਾਂ। ਸਭ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨੀ। ਔਰ ਪਤਾ ਹੀ ਹੈ ਸਭ ਨੂੰ ਕਿਵੇਂ ਗੁਰੂ ਹਰਗੋਬਿੰਦ ਸਾਹਿਬ, ਕਿਵੇਂ ਮਾਤਾ ਕੌਲਾਂ ਜੀ ਪ੍ਰਤੱਖ ਵਰਤ ਕੇ ਸਾਡੀਆਂ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਪਿਆਰਿਓ, ਭੁੱਲਿਓ ਨਾ 20 ਤਰੀਕ ਨੂੰ ਸਭ ਨੇ 7 ਤੋਂ 9 ਵਜੇ ਤੱਕ ਸਮਾਗਮ, ਕਿਉਂਕਿ ਮੌਸਮ ਤਬਦੀਲ ਹੋ ਗਿਆ, 7 ਤੋਂ 9 ਵਜੇ ਤੱਕ ਇਸ ਵਾਰੀ ਇਹ ਸਮਾਗਮ ਹੋਏਗਾ। 6, 6:30 ਪਹੁੰਚਿਓ। ਜੋ 7 ਤੋਂ 9 ਅਸੀਂ ਸਾਰੇ ਬਾਪੂ ਜੀ ਦਾ ਸ਼ੁਕਰਾਨਾ ਕਰਾਂਗੇ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।